ਰੁੱਤਾਂ ਮੁੜ ਮੁੜ ਆਉਂਦੀਆਂ ਤੇ ਮਰਿਆ ਮੁੜੇ ਨਾ ਕੋਈ। ਜਿਉਂਦਿਆਂ ਲਈ ਸਾਰੀਆਂ ਬਹਾਰਾਂ ਹੁੰਦੀਆਂ ਨੇ। ਜਦੋਂ ਤੁਸੀਂ ਜਿਉਂਦੇ ਹੋ ਤੇ ਉਹਦੇ ਵਾਸਤੇ ਸਾਉਣ ਭਾਦਰੋਂ ਵੀ ਪਰਤ ਕੇ ਆ ਜਾਂਦਾ, ਆਸੂ ਕੱਤੇ ਵੀ ਆ ਜਾਂਦਾ, ਜੇਠ ਹਾੜ ਵੀ ਆ ਜਾਂਦਾ। ਬੇੜੀ ਸੰਗ ਲੋਹਾ ਵੀ ਤਰ ਜਾਂਦਾ ਹੈ। ਤਾਂ ਲੋਹੇ ਦੀ ਸਿਫਤ ਹੈ ਕਿ ਪਾਣੀ 'ਚ ਡੁੱਬ ਜਾਂਦਾ ਹੈ। ਲੇਕਿਨ ਆਪ ਜਿਹੜੇ ਬੇੜੇ ਨੇ ਉਹਨਾਂ ਨੂੰ ਕਿੰਨੇ ਮਣ ਲੋਹਾ ਲੱਗਾ ਹੁੰਦਾ ਹੈ ਤੇ ਉਹਦੇ ਚੋਂ ਲੱਕੜ ਦੇ ਉੱਤੇ ਤਰਦਾ ਫਿਰਦਾ ਹੈ। ਚੰਗਿਆਂ ਦੇ ਨਾਲ ਲੱਗ ਕੇ ਮੇਰੀ ਝੋਲੀ ਫੁੱਲ ਪਏ ਤੇ ਬੁਰਿਆਂ ਦੇ ਲੜ ਲੱਗ ਕੇ ਮੇਰੇ ਅਗਲੇ ਵੀ ਡੁੱਲ ਗਏ। ਹਵਾ ਵਗੇ ਤੇ ਚੂਹੇ ਦੀ ਖੁੱਡ 'ਚ ਵੀ ਲੱਗਦੀ। ਜਿਹੜੇ ਰਾਜ 'ਚ ਹੱਕ ਸੱਚ ਦਾ ਪਹਿਰਾ ਲੱਗਾ ਹੋਏ ਨਾ ਜੀ, ਤੇ ਉਹਦੇ ਹੱਕ ਸੱਚ ਦਾ ਫਾਇਦਾ ਜਿਹੜਾ ਨਾ ਉਸ ਧਰਤੀ ਦੇ ਅੱਤ ਮਾੜਿਆਂ ਤੋਂ ਮਾੜਿਆਂ ਲੋਕਾਂ ਤੱਕ ਵੀ ਅੱਪੜ ਜਾਂਦਾ ਹੈ। ਦੁਧੇਲ ਜਿਹੜੀ ਗਾਂ ਹੈ ਉਹਦੀਆਂ ਲੱਤਾਂ ਵੀ ਸਹੀ ਦੀਆਂ ਨੇ। ਸਹੀ ਦੀਆਂ ਮਤਲਬ ਨਜ਼ਰ ਆਉਂਦੀਆਂ ਨੇ, ਦਿਸਦੀਆਂ ਨੇ, ਪਤਾ ਲੱਗ ਜਾਂਦਾ। ਜੀ ਜੀ। ਪਲਾਲ ਜਿਹੜਾ ਲਫ਼ਜ਼ ਹੈ ਪੰਜਾਬੀ ਦਾ, ਇਹਦਾ ਕੀ ਤਰਜਮਾ ਹੁੰਦਾ? ਜਿਹੜੇ ਬੰਦੇ ਕਿਸੇ ਨਾਲ ਝੂਠੀ ਮੁਹੱਬਤ ਦਾ ਇਜ਼ਹਾਰ ਕਰਦੇ ਨੇ ਨਾ, ਉਤੋਂ ਵਾਲੀ ਪਈ ਐਵੇਂ ਬੁੱਲਿਆ ਉਹਨਾਂ ਕੋ ਬਚ ਕੇ ਰਹੋ, ਜਿਹੜੇ ਨਿਊ ਕਰਨ ਸਲਾਮ, ਐਵੇਂ ਮਿਲਣਾ ਤੇ ਲਿਫੀ ਲੱਗਿਆ ਜਾਣਾ ਤੇ ਜੱਫੀਆਂ ਪਈਆਂ ਪਾਣੀਆਂ ਤੇ ਅੰਦਰੋਂ ਕੋੜੇ ਹੋਣੇ। ਬਦਰਾ ਕਿਹਨੂੰ ਆਖੀ ਜੀ? ਇਹ ਬਦਰਾ ਜਿਹੜਾ ਸੀ ਨਾ ਜੀ, ਜਦੋਂ ਪੁਰਾਣੇ ਜ਼ਮਾਨੇ ਦੇ ਅੰਦਰ ਨੋਟ ਨਹੀਂ ਸਨ ਨਾ ਬਣੇ ਜੀ ਜੀ, ਤੇ ਜਿਹੜੇ ਸਿੱਕੇ ਹੁੰਦੇ ਸਨ ਚਾਂਦੀ ਦੇ ਜਾਂ ਸੋਨੇ ਦੇ ਜੀ, ਉਹਨਾਂ ਨੂੰ ਜਿਹੜੀਆਂ ਪਾਣ ਵਾਲੀ ਥੈਲੀ ਸੀ ਨਾ ਜਾਂ ਥੈਲਾ ਸੀ, ਉਹਨੂੰ ਬਦਰਾ ਆਖਦੇ ਸਨ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाहिर रहमानिर रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू कीते जान वाले ਤੁਹਾਡੇ अपने YouTube चैनल मेला TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਜੇ ਸਾਡੇ ਸਾਰੇ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਹਲਕਿਆਂ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ। ਪਿਆਰਿਓ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, अल्लाह पाक सच्चा साहिब अपनी आसमानी, लाफानी, रूहानी, यजदानी किताब कुरान मजीद फुरकान हमीद दे विच फरमांदे ने, सूरत नमल अम्मन युजीबुल मुस्तर्रा इज़ा दआहू व यक्शिफु सूआ। ये पीस है, एक टुकड़ा है प्यारिओ 62वीं आयत दा। अल्लाह पाक फरमांदा ने कि भला वो कौन है जेड़ा मुस्तरब दी फरियाद सुनदा है, उहदी दुआ सुनदा है ते उहनूं कबूल करदा है। जदों वो मुस्तरब परेशान हाल शख्स अल्लाह पाक नूं पुकारदा है और उहदी तकलीफ दूर करदा है, यानी वो कौन है जेड़ा बेकरार दी बेकरारी दूर करदा है। यकीनन मुराद यही है ना कि अल्लाह पाक सच्चा पा फरमांदे ने कि वो मैं ही हाँ। प्यारिओ, एक वाकया अज मैं तुहाडे हजूर बयान करांगा तारीख दे विचों, ते दूसरा मैं अपना अखां वेखिया होया एक वाकया भी तुहाडे हजूर बयान करांगा। प्यारिओ, एक बहुत वड्डे मुहद्दिस हो गुजरे ने, इमाम मालिक ਉਹਨਾਂ ਦਾ ਨਾਂ ਸੀ। ਸਾਹਿਬੋ, ਉਹਨਾਂ ਦੇ ਇੱਕ ਬੜੇ ਹੀ ਹੋਣਹਾਰ ਸ਼ਾਗਿਰਦ ਸਨ, ਮੁਹੰਮਦ ਇਸਮਾਈਲ।
बड़े मुत्तकी, बड़े परहेजगार और बड़े आलिम फाजिल नौजवान सन। दीनी उलूम ਦੇ ਨਾਲ ਅੱਲਾਹ ਪਾਕ ਨੇ ਉਹਨਾਂ ਨੂੰ ਮੁਤਮੱਵਲ ਵੀ ਬਣਾਇਆ ਹੋਇਆ ਸੀ, ਯਾਨੀ ਮਾਲੋ ਜ਼ਰ ਵੀ ਉਹਨਾਂ ਦੇ ਕੋਲ ਬੇਤਹਾਸ਼ਾ ਸੀ, ਉਮਰਾ ਦੇ ਵਿੱਚ ਸ਼ੁਮਾਰ ਸੀ, ਲੇਕਿਨ ਲਗਨ ਉਹਨਾਂ ਨੂੰ ਦੀਨ ਦੀ ਤਾਲੀਮ ਹਾਸਲ ਕਰਨ ਦੀ ਸੀ। ਅੱਲਾਹ ਪਾਕ ਸੱਚੇ ਸਾਹਿਬ ਦਾ ਇਲਮ, ਅੱਲਾਹ ਪਾਕ ਦੇ ਦੀਨ ਇਸਲਾਮ ਦਾ ਇਲਮ ਹਾਸਲ ਕਰਨ ਦੇ ਬਹੁਤ ਵੱਡੇ ਸ਼ੌਂਕੀ ਸਨ। ਇਮਾਮ ਮਾਲਕ ਜੀ ਦੇ ਸ਼ਾਗਿਰਦ ਹੋ ਗਏ, ਜਿਨ੍ਹਾਂ ਦੀ ਫਿਕਾਏ ਮਾਲਕੀ ਹੈ। ਪਿਆਰਿਓ, ਇੱਕ ਬੜੇ ਮੁਅੱਜ਼ਜ਼ ਘਰਾਣੇ ਦੀ ਖਾਤੂਨ ਦੇ ਨਾਲ ਉਹਨਾਂ ਦੀ ਸ਼ਾਦੀ ਹੋ ਗਈ। ਅੱਲਾਹ ਪਾਕ ਨੇ ਇੱਕ ਪੁੱਤਰ ਵੀ ਦਿੱਤਾ, ਲੇਕਿਨ ਕੁਝ ਸਾਲਾਂ ਬਾਅਦ ਹੀ ਹਾਲੀ ਬੱਚਾ ਉਹਨਾਂ ਦਾ ਨਿੱਕਾ ਜਿਹਾ ਨਿਆਣਾ ਹੀ ਸੀ। ਤੇ ਸੋਹਣਿਓ, ਅੱਲਾਹ ਪਾਕ ਸੱਚੇ ਸਾਹਿਬ ਨੇ ਉਹਨਾਂ ਨੂੰ ਮੁਹੰਮਦ ਇਸਮਾਈਲ ਨੂੰ ਆਪਣੇ ਕੋਲ ਬੁਲਾ ਲਿਆ, ਯਾਨੀ ਚਲਾਣਾ ਕਰ ਗਏ। ਪਿਆਰਿਓ, ਹੁਣ ਜਿਹੜੀ ਖਾਤੂਨ ਸੀ ਉਹਨਾਂ ਦੀ ਬੇਵਾ, ਉਹਦੇ ਵਾਸਤੇ ਬੜੀ ਮੁਸ਼ਕਲ ਆ ਪਈ। ਛੋਟਾ ਜਿਹਾ ਬੱਚਾ ਸੀ, ਸਾਰੀ ਜ਼ਿੰਮੇਦਾਰੀ ਮਾਂ 'ਤੇ ਆ ਗਈ। ਲੇਕਿਨ ਅੱਲਾਹ ਪਾਕ ਦਾ ਕਰਮ ਸੀ, ਤੁਹਾਨੂੰ ਮੈਂ ਅਰਜ਼ ਕੀਤੀ ਹੈ ਕਿ ਧੰਨਵਾਨ ਸਨ ਮਰਹੂਮ ਇਸਮਾਈਲ ਜਿਹੜੇ ਸਨ। ਇਸ ਵਾਸਤੇ ਉਹਨਾਂ ਦੀ ਬੇਗਮ ਨੂੰ ਕੋਈ ਮਾਲੀ ਪਰੇਸ਼ਾਨੀ ਤਾਂ ਨਹੀਂ ਸੀ, ਲੇਕਿਨ ਉਸ ਬੱਚੇ ਦੀ ਹੁਣ ਤਾਲੀਮੋ ਤਰਬੀਅਤ ਦੀ ਸਾਰੀ ਜ਼ਿੰਮੇਦਾਰੀ ਉਸ ਖਾਤੂਨ 'ਤੇ ਆ ਗਈ। ਉਹ ਅੱਲਾ ਦੀ ਨੇਕ ਬੰਦੀ ਜਿਹੜੇ ਸਨ, ਉਹ ਵੀ ਬੜੇ ਹੀ ਮਜ਼ਹਬੀ ਅਤੇ ਦੀਨਦਾਰ ਘਰਾਣੇ ਦੇ ਸਨ ਅਤੇ ਰੁਹਜਾਨਾਤ ਦੇ ਹਾਮਲ ਵੀ ਸਨ, ਔਰ ਚਾਹੁੰਦੀਆਂ ਸਨ ਕਿ ਮੈਂ ਆਪਣੇ ਬੱਚੇ ਦੀ, ਇਸ ਯਤੀਮ ਬੱਚੇ ਦੀ ਮੈਂ ਬਹੁਤ ਆਲਾ ਪਰਵਰਿਸ਼ ਕਰਾਂ, ਔਰ ਦੀਨੀ ਅਲੂਮ ਤਾਲੀਮ ਜਿੰਨੇ ਨੇ ਉਹਦੇ ਨਾਲ ਇਸ ਬੱਚੇ ਨੂੰ ਮੈਂ ਆਰਾਸਤਾ ਕਰਾਂ। ਬੱਚੇ ਦਾ ਨਾਮ ਮੁਹੰਮਦ ਰੱਖਿਆ ਗਿਆ। ਸਾਹਿਬੋ, ਲੇਕਿਨ ਅੱਲਾਹ ਪਾਕ ਸੱਚੇ ਸਾਹਿਬ ਦੀ ਇੱਕ ਆਜ਼ਮਾਇਸ਼ ਇਹ ਆ ਪਈ ਕਿ ਉਹ ਬੱਚਾ ਛੋਟਾ ਜਿਹਾ ਹੀ ਸੀ, ਨੌ-ਉਮਰ ਹੀ ਸੀ, 8-9 ਸਾਲ ਉਹਦੀ ਉਮਰ ਸੀ, ਅਤੇ ਉਹਦੀ ਆਈ ਸਾਈਟ ਜਾਂਦੀ ਰਹੀ, ਯਾਨੀ ਨਾਬੀਨਾ ਹੋ ਗਿਆ। ਪੰਜਾਬੀ 'ਚ ਅਸੀਂ ਆਖਦੇ ਹਾਂ ਕਿ ਭਈ ਅੰਨਾ ਹੋ ਗਿਆ ਵਿਚਾਰਾ। ਉਹ ਛੋਟਾ ਜਿਹਾ ਬੱਚਾ, 9 ਉਮਰ ਬੱਚਾ ਸੀ, ਬਾਲਪੁਣੇ ਦੀ ਉਹਦੀ ਉਮਰ ਸੀ। ਹੁਣ ਉਹਨਾਂ ਦੀ ਵਾਲਿਦਾ ਬੜੀਆਂ ਹੀ ਮੁਸਤਰਬ ਰਹਿਣ ਲੱਗ ਪਈਆਂ, ਬੜੀਆਂ ਪਰੇਸ਼ਾਨ ਹਾਲ ਕਿ ਰੱਬਾ ਸੱਚਿਆ, ਹਰ ਚੀਜ਼ ਤੁਸਾਂ ਦਿੱਤੀ ਏ, ਆਸੂਦਗੀ ਏ ਘਰ ਦੇ ਵਿੱਚ, ਬੱਚੇ ਨੂੰ ਪੜ੍ਹਾਉਣ ਵਾਸਤੇ ਜਿਸ ਕਦਰ ਤਾਲੀਮੀ ਅਖਰਾਜਾਤ ਚਾਹੀਦੇ ਨੇ ਅੱਲਾਹ ਪਾਕ ਤੁਸਾਂ ਅਨਾਇਤ ਕੀਤੇ ਹੋਏ ਨੇ, ਲੇਕਿਨ ਬੱਚੇ ਦੀ ਬਹਿਨਾਈ ਨਹੀਂ ਰਹੀ, ਇਹਨੂੰ ਨਜ਼ਰ ਹੀ ਨਹੀਂ ਆਉਂਦਾ, ਬਲਾਈਂਡ ਹੋ ਗਿਆ। ਅਤੇ ਇਹਨੂੰ ਕਿਸ ਤਰ੍ਹਾਂ ਮੈਂ ਦਰਸਾਂ ਦੇ ਵਿੱਚ ਲੈ ਕੇ ਜਾਵਾਂ, ਮੁਖਤਲਿਫ ਮਕਾਤੀਬ ਜਿਹੜੇ ਨੇ ਉਹਨਾਂ ਦੇ ਵਿੱਚ ਇਹਨੂੰ ਦਾਖਲ ਕਰਵਾਵਾਂ, ਔਰ ਕਿਸ ਤਰ੍ਹਾਂ ਇਹ ਹੁਣ ਇਲਮ ਹਾਸਲ ਕਰੇਗਾ। ਨਾਬੀਨਾ ਹੋ ਗਿਆ। ਨਾਬੀਨਾ ਬੱਚੇ ਕੁਰਾਨ ਪਾਕ ਤੇ ਹਿਫਜ਼ ਕਰ ਲੈਂਦੇ ਨੇ, ਲੇਕਿਨ ਮਾਂ ਦੀ ਜਿਹੜੀ ਸਦਰ ਤੇ ਖੁਆਇਸ਼ ਸੀ ਕਿ ਹਮਾ ਕਿਸਮ, ਹਰ ਕਿਸਮ ਦੇ ਜਿਹੜੇ ਦੀਨੀ ਉਲੂਮ ਨੇ ਉਹ ਇਹ ਬੱਚਾ ਹਾਸਲ ਕਰੇ, ਉਹਨਾਂ ਨੂੰ ਉਹ ਪੂਰੀ ਹੁੰਦੀ ਨਜ਼ਰ ਨਹੀਂ ਸੀ ਆਉਂਦੀ। ਇੱਕ ਬੇਵਗੀ ਦਾ ਗਮ ਉੱਤੋਂ ਬੱਚਾ ਨਾਬੀਨਾ ਹੋ ਗਿਆ। ਪਿਆਰਿਓ, ਬੜੀਆਂ ਹੀ ਪਰੇਸ਼ਾਨ ਰਹਿਣ ਲੱਗ ਪਈਆਂ ਉਸ ਯਤੀਮ ਬੱਚੇ ਮੁਹੰਮਦ ਦੀ ਵਾਲਿਦਾ। ਦਿਨ ਰਾਤ ਪਰੇਸ਼ਾਨ ਰਹਿੰਦੀਆਂ ਸਨ। ਅੱਲਾਹ ਪਾਕ ਸੱਚੇ ਸਾਹਿਬ ਅੱਗੇ ਰੋ ਰੋ ਕੇ ਦੁਆਵਾਂ ਮੰਗਦੀਆਂ ਸਨ ਕਿ ਅੱਲਾਹ ਪਾਕ ਮੇਰੇ ਬੱਚੇ ਦੀ ਬਹਿਨਾਈ ਜਿਹੜੀ ਹੈ ਇਹ ਵਾਪਸ ਆ ਜਾਵੇ। ਵੇਲੇ ਦੇ ਜਿੰਨੇ ਕੋਈ ਹੁਕਾਮਾ ਸਨ, ਤਬੀਬ ਹਜ਼ਰਾਤ, ਉਸ ਵੇਲੇ ਦੇ ਮੁਆਲਜੀਨ ਜਿਹੜੇ ਕੋਈ ਡਾਕਟਰਸ ਵਗੈਰਾ ਹੁੰਦੇ ਸਨ, ਸਾਰਿਆਂ ਨੂੰ ਉਹਨਾਂ ਦੂਰੋਂ ਨਜ਼ਦੀਕ ਜਾ ਕੇ ਵਹਾਇਆ, ਲੇਕਿਨ ਬੱਚੇ ਦੀ ਬਹਿਨਾਈ ਵਾਪਸ ਨਹੀਂ ਸੀ ਆ ਰਹੀ, ਉਹਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਸੀ ਮਿਲ ਰਹੀ। ਪਿਆਰਿਓ, ਮਾਂ ਨੇ ਵਤੀਰਾ ਬਣਾ ਲਿਆ, ਰੋਜ਼ ਰਾਤੀ ਉੱਠ ਕੇ ਤਹੱਜਦ ਪੜ੍ਹਨੀ ਅਤੇ ਬੇਤਹਾਸ਼ਾ ਆਹੋਜ਼ਾਰੀ ਕਰਨੀ ਅੱਲਾਹ ਪਾਕ ਦੇ ਹਜ਼ੂਰ। ਕਈ ਸਾਲ ਲੰਘ ਗਏ, ਬੱਚਾ ਨਬੀਨਾ ਹੀ ਸੀ। ਹੁਣ ਇੱਕ ਦਿਨ ਸੁੱਤੀਆਂ ਹੋਈਆਂ ਸਨ ਅਤੇ ख्वाब ਦੇ ਵਿੱਚ ਉਹਨਾਂ ਨੂੰ ਹਜ਼ਰਤ ਇਬਰਾਹੀਮ ਖਲੀਲੁੱਲਾਹ, ਅੱਲਾਹ ਪਾਕ ਦੇ ਬੜੇ ਹੀ ਪਿਆਰੇ ਪੈਗੰਬਰ, ਉਹਨਾਂ ਨੂੰ ਮਿਲੇ। ਹਜ਼ਰਤ ਇਬਰਾਹੀਮ अलैहिस्सलाम ਨੇ ਉਹਨਾਂ ਨੂੰ ਇਹ ਖੁਸ਼ਖਬਰੀ ਸੁਣਾਈ ਕਿ ਅੱਲਾਹ ਪਾਕ ਸੱਚੇ ਸਾਹਿਬ ਨੇ ਤੇਰੀ ਦੁਆ ਕਬੂਲ ਕਰ ਲਈ ਹੈ ਅਤੇ ਤੇਰੇ ਬੱਚੇ ਦੀ ਬਹਿਨਾਈ ਲੌਟ ਆਈ ਹੈ।
ਲੋ ਜੀ, ਜਦੋਂ ਉਸ ਅੱਖ ਖੁੱਲੀ ਉਸ ਪਾਕ ਦਾਮਨ ਬੀਬੀ ਦੀ, ਤੇ ਉਹਨਾਂ ਉੱਠ ਕੇ ਫਟਾਫਟ ਵੇਖਿਆ ਕਿ ਮੇਰਾ ਪੁੱਤਰ ਜਿਸ ਬਿਸਤਰੇ ਤੇ ਸੁੱਤਾ ਹੋਇਆ ਹੈ। ਦੌੜ ਕੇ ਉਸ ਬਿਸਤਰੇ ਦੇ ਕੋਲ ਗਈਆਂ, ਜਾ ਕੇ ਤੇ ਆਪਣੇ ਬੱਚੇ ਨੂੰ ਜਗਾਇਆ, ਤੇ ਜਗਾ ਕੇ ਤੇ ਉਹਨੂੰ ਪੁੱਛਿਆ ਕਿ ਮੁਹੰਮਦ, ਮੈਂ ਤੈਨੂੰ ਨਜ਼ਰ ਆ ਰਹੀ ਹਾਂ? ਪਿਆਰਿਓ, ਬੱਚਾ ਮੁਸਕਰਾਉਣ ਲੱਗ ਪਿਆ। ਉਹਨੇ ਆਖਿਆ, ਬਿਲਕੁਲ ਅੰਮੀ ਜੀ, ਤੁਹਾਡਾ ਚਿਹਰਾ ਮੁਬਾਰਕ ਮੈਨੂੰ ਸਾਫ਼ ਨਜ਼ਰ ਆ ਰਿਹਾ। ਪਿਆਰਿਓ, ਮਾਂ ਉਸੇ ਵੇਲੇ ਫਿਰ ਵਜ਼ੂ ਕੀਤਾ ਔਰ ਨਫਲ ਅਦਾ ਕੀਤੇ ਸ਼ੁਕਰਾਨੇ ਦੇ। ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਰੋ ਰੋ ਕੇ ਉਹਦਾ ਸ਼ੁਕਰ ਅਦਾ ਕੀਤਾ ਕਿ ਤੂੰ ਇੱਕ ਮਾਂ ਦੀ ਦੁਆ ਕਬੂਲ ਕੀਤੀ ਹੈ। ਸਾਹਿਬੋ, ਉਹ ਬੱਚਾ ਮੁਹੰਮਦ ਪਤਾ ਹੈ ਕੌਣ ਸੀ? ਮੈਂ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕਰਦਾ ਚੱਲਾਂ। ਸਾਡੀਆਂ ਮੁਸਲਮਾਨਾਂ ਦੀਆਂ 6 ਹਦੀਸ ਦੀਆਂ ਕਿਤਾਬਾਂ ਨੇ ਜਿਨ੍ਹਾਂ ਨੂੰ ਸਿਹਾਏ ਸਿੱਤਾ ਆਖਿਆ ਜਾਂਦਾ ਹੈ, ਯਾਨੀ ਅਹਾਦੀਸ ਮੁਬਾਰਕਾ ਦੀਆਂ 6 ਮੁਸਤਨਦ ਕਿਤਾਬਾਂ। ਉਹਨਾਂ 6 ਕਿਤਾਬਾਂ ਦੇ ਵਿੱਚੋਂ ਇੱਕ ਬੜੀ ਸਰਤਾਜ ਔਰ ਸਿਰ ਕੱਢਵੀਂ ਅਹਾਦੀਸ ਮੁਬਾਰਕਾ ਦੀ ਕਿਤਾਬ ਹੈ ਬੁਖਾਰੀ ਸ਼ਰੀਫ, ਜਿਹਨੂੰ ਅਸੀਂ ਆਖਦੇ ਹਾਂ। ਕੁਰਾਨ ਪਾਕ ਤੋਂ ਬਾਅਦ ਆਖਿਆ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਉਹੀ ਕਿਤਾਬ ਹੈ। ਸਾਹਿਬੋ, ਇਹ ਜਿਹੜਾ ਬੱਚਾ ਜਿਹੜਾ ਨਾਬੀਨਾ ਹੋ ਗਿਆ ਸੀ ਤੇ ਫਿਰ ਉਹਦੀ ਬੀਨਾਈ ਵਾਪਸ ਲੌਟ ਆਈ, ਤੇ ਫਿਰ ਉਹਦੀ ਮਾਂ ਨੇ ਬੜੀ ਮਿਹਨਤ ਦੇ ਨਾਲ ਆਪਣੇ ਪੁੱਤਰ ਨੂੰ ਬਿਹਤਰੀਨ ਦੀਨੀ ਤਾਲੀਮ ਦਿਲਵਾਈ। ਵੱਡੇ ਹੋ ਕੇ ਇਹ ਬੇਟਾ, ਇਹ ਬੱਚਾ ਜਿਹੜਾ, ਇਹ ਇਮਾਮ ਮੁਹੰਮਦ ਬਿਨ ਇਸਮਾਈਲ ਬੁਖਾਰੀ ਬਣੇ। ਤੇ ਇਮਾਮ ਬੁਖਾਰੀ ਇਹੋ ਹੀ ਸਨ। ਇਹ ਜਿਹੜਾ ਵਾਕਿਆ ਮੈਂ ਤੁਹਾਨੂੰ ਸੁਣਾਇਆ ਹੈ, ਇਹਦੇ ਤੋਂ 2 ਗੱਲਾਂ ਸਾਹਿਬੋ ਸਾਬਤ ਹੋ ਜਾਂਦੀਆਂ। ਪਹਿਲੀ ਤੇ ਇਹ ਕਿ ਪਰੇਸ਼ਾਨ ਹਾਲ ਬੰਦੇ ਦੀ ਕੋਈ ਦੁਆ ਕਬੂਲ ਨਹੀਂ ਕਰ ਸਕਦਾ ਸੱਚੇ ਸਾਈਂ ਤੋਂ ਇਲਾਵਾ। ਅਸੀਂ ਐਵੇਂ ਹੀ ਭੱਜੇ ਫਿਰਨੇ ਆ ਥਾਂ ਥਾਂ ਕਿ ਫਲਾਣੀ ਥਾਂ ਜਾ ਕੇ ਮੱਥਾ ਟੇਕਾਂਗੀ ਤੇ ਮੇਰਾ ਕੰਮ ਹੋ ਜਾਏਗਾ, ਫਲਾਣੇ ਪੀਰ ਕੋਲ ਲਗੇ ਜਾਵਾਂਗੇ ਤੇ ਸਾਡੀ ਗੱਲਬਾਤ ਸੌਰ ਜਾਏਗੀ। ਸਾਹਿਬੋ, ਜਿਹੜਾ ਸ਼ਾਹ ਰਗ ਤੋਂ ਕਰੀਬ ਹੈ ਉਹਦੇ ਅੱਗੇ ਇਸਤਦਾ ਕਰਿਆ ਕਰੋ। ਹਾਂ, ਕਿਸੇ ਰਾਹਬਰ ਕੋਲ ਜਾ ਕੇ ਅੱਲਾਹ ਪਾਕ ਦੇ ਹਜ਼ੂਰ ਦੁਆ ਮੰਗਣ ਦਾ ਤਰੀਕਾ, ਰੋਣ ਪਿੱਟਣ ਦਾ, ਇਸਤਦਾ ਕਰਨ ਦਾ ਵੱਲ ਸਿੱਖ ਲੈਣਾ ਬੁਰੀ ਗੱਲ ਨਹੀਂ, ਲੇਕਿਨ ਕਿਸੇ ਕੋਲ ਜਾ ਕੇ ਆਪਣੀ ਹਾਜਤ ਰਵਾਈ ਦੀ ਨੀਅਤ ਲੈ ਕੇ ਕਿਸੇ ਕੋਲ ਜਾਣਾ, ਇਹ ਅੱਛੀ ਗੱਲ ਨਹੀਂ। ਸਾਹਿਬ ਜਿਉਂਦਾ ਜਾਗਦਾ ਹੈ ਔਰ ਹਰ ਇੱਕ ਦੀ ਸੁਣਦਾ ਹੈ। ਇਸੇ ਵਾਕਿਏ 'ਚੋਂ ਦੂਸਰਾ ਜਿਹੜਾ ਸਾਨੂੰ ਸਬਕ ਮਿਲਦਾ ਹੈ ਉਹ ਇਹ ਵੇ ਮੇਰੇ ਪਿਆਰਿਓ ਕਿ ਅੱਲਾਹ ਪਾਕ ਮਾਂ ਦੀ ਦੁਆ ਕਦੀ ਰੱਦ ਨਹੀਂ ਕਰਦੇ। ਸਾਹਿਬੋ, ਇਹ ਤੇ ਉਹ ਵਾਕਿਆ ਹੈ ਜਿਹੜਾ ਤਾਰੀਖ ਦੇ ਵਿੱਚ ਮਰਕੂਮ ਹੈ। ਮੁਖਤਲਿਫ ਤਵਾਰੀਖ, ਮੁਖਤਲਿਫ ਕਿਤਾਬਾਂ ਦੇ ਵਿੱਚ ਇਹ ਰਕਮ ਹੈ ਇਮਾਮ ਮੁਹੰਮਦ ਬਿਨ ਇਸਮਾਈਲ ਬੁਖਾਰੀ ਦਾ ਇਹ ਵਾਕਿਆ। ਤੇ ਦੂਸਰਾ ਵਾਕਿਆ ਜਿਹੜਾ ਮੈਂ ਤੁਹਾਡੇ ਹਜ਼ੂਰ ਬਿਆਨ ਕਰਨਾ ਚਾਹੁੰਦਾ, ਉਹਦਾ ਮੈਂ ਐਨੀ ਸ਼ਾਹਿਦ ਹਾਂ। ਮੈਂ ਖੁਦ ਉਹ ਵਾਕਿਆ ਵੇਖਿਆ ਹੋਇਆ ਹੈ। ਪਿਆਰਿਓ, ਗੁਜਰਾਂਵਾਲਾ ਜਿੱਥੇ ਮੈਂ ਰਹਿੰਦਾ ਵਾਂ, ਮੇਰੇ ਲਾਗੇ ਇੱਕ ਇਲਾਕਾ ਹੈ, ਉੱਥੇ 2 ਭਰਾ ਰਹਿੰਦੇ ਸਨ। ਇੱਕ ਭਰਾ ਦੇ ਮਾਸ਼ਾਅੱਲਾ 7 ਪੁੱਤਰ ਸਨ, 2 ਧੀਆਂ ਸਨ, ਤੇ ਦੂਸਰਾ ਉਹਦਾ ਭਰਾ ਬੇਔਲਾਦ ਸੀ। ਸਾਹਿਬੋ, ਉਹਦਾ ਜਿਹੜਾ ਬੇਔਲਾਦ ਭਰਾ ਸੀ, ਉਹਨੇ ਆਪਣੇ ਵੱਡੇ ਭਰਾ ਨੂੰ ਆਖਿਆ ਕਿ ਮੈਨੂੰ ਇੱਕ ਬੱਚਾ ਦੇ ਛੱਡ। ਉਹਦੇ ਵੱਡੇ ਭਾਈ ਨੇ ਉਹਨੂੰ ਆਪਣਾ ਇੱਕ ਬੇਟਾ ਦੇ ਦਿੱਤਾ। ਹੁਣ ਉਹ ਨਿੱਕਾ ਭਰਾ ਜਿਹੜਾ ਸੀ ਨਾ ਜੀ, ਉਹ ਆਪਣੇ ਵੱਡੇ ਭਰਾ ਸੱਕੇ ਦਾ ਲੇ ਪਾਲਕ ਬੱਚਾ ਜਿਹੜਾ ਉਹਦੇ ਕੋਲੋਂ ਲਿਆ ਆਇਆ ਸੀ, ਉਹਨੂੰ ਹੀ ਪਿਆ ਪਾਲੇ। ਉਹਦੀ ਬੀਵੀ ਬੜੀ ਖੁਸ਼ ਹੋ ਗਈ ਕਿ ਚਲੋ ਸਾਨੂੰ ਜੇ 10-12 ਸਾਲ ਹੋ ਗਏ ਨੇ ਵਿਆਹ ਹੋਇਆ, ਜੇ ਅੱਲਾਹ ਪਾਕ ਨੇ ਨਹੀਂ ਦਿੱਤਾ ਤੇ ਚਲੋ ਮੇਰੇ ਜੇਠ ਨੇ ਮਿਹਰਬਾਨੀ ਕੀਤੀ ਹੈ, ਜਠਾਣੀ ਨੇ ਮੈਨੂੰ ਆਪਣਾ ਬੱਚਾ ਦੇ ਛੱਡਿਆ। ਬੜੇ ਆਰ ਨਾਲ, ਬੜੇ ਸ਼ੌਕ ਪਿਆਰ ਦੇ ਨਾਲ ਉਸ ਬੱਚੇ ਛੋਟੇ ਜਿਹੇ ਦੀ, ਆਪਣੇ ਮੁਤਬੰਨਾ, ਆਪਣੇ ਲੇ ਪਾਲਕ ਬੱਚੇ ਦੀ ਉਹ ਖਾਤੂਨ, ਉਹ ਔਰਤ ਵਿਚਾਰੀ ਪਰਵਰਿਸ਼ ਕਰਨ ਲੱਗ ਪਈ। ਪਿਆਰਿਓ, ਜਿਹੜਾ ਉਹਦਾ ਵੱਡਾ ਭਰਾ ਸੀ ਨਾ,
ਜਿਸ ਬੰਦੇ ਨੇ ਇਹ ਬੱਚਾ ਆਪਣੇ ਵੱਡੇ ਭਰਾ ਕੋਲੋਂ ਲਿਆ ਸੀ, ਉਹਦੇ ਵੱਡੇ ਭਰਾ ਦੀ ਜਿਹੜੀ ਬੀਵੀ ਸੀ ਉਹ ਬੜੀ ਅੜਬ ਜਿਹੀ ਔਰਤ ਸੀ, ਬੜੀ ਗਰਮ ਮਿਜ਼ਾਜ। ਛੋਟੀ ਛੋਟੀ ਗੱਲ ਤੋਂ ਉਹਨੇ ਆਪਣੀ ਦਰਾਣੀ ਨਾਲ ਲੜ ਪੈਣਾ, ਆਪਣੀ ਦੇਵਰਾਣੀ ਜਿਹਨੂੰ ਉਹਨੇ ਆਪਣਾ ਪੁੱਤਰ ਦਿੱਤਾ ਆਇਆ ਸੀ, ਨਿੱਕੀ ਨਿੱਕੀ ਗੱਲ ਤੋਂ ਉਹਦੇ ਨਾਲ ਲੜ ਪੈਣਾ। ਤੇ ਕਰਨਾ ਕੀ, ਉਹਦੀ ਝੋਲੀ ਚੋਂ ਆਪਣਾ ਪੁੱਤਰ ਚੁੱਕ ਕੇ ਤੇ ਆਪਣੇ ਘਰ ਲੈ ਜਾਣਾ। ਉਹਨੇ ਆਖਣਾ ਦੇ ਮੇਰਾ ਬੱਚਾ। ਉਹ ਵਿਚਾਰੀ ਔਰਤ ਨੇ ਸਹਿਕਦਿਆਂ ਰਹਿਣਾ, ਉਹਨੇ ਆਖਣਾ ਮੈਨੂੰ ਆਪਾਂ ਮਾਫ ਕਰ ਦੇ, ਮੈਨੂੰ ਬੱਚਾ ਨਾ ਲੈ ਕੇ ਮੇਰਾ ਜਾ। ਭਾਵੇਂ ਉਹਦਾ ਆਪਣਾ ਜੰਮਿਆ ਜਾਇਆ ਨਹੀਂ ਸੀ, ਲੇਕਿਨ ਉਹਨੂੰ ਉਹਦੇ ਨਾਲ ਵਾਲਿਹਾਨਾ ਅਕੀਦਤ ਔਰ ਮੁਹੱਬਤ ਹੋ ਗਈ ਹੋਈ ਸੀ। ਲੇਕਿਨ ਉਹ ਔਰਤ ਐਡੀ ਸੰਗ ਦਿਲ ਸੀ ਉਹਦੀ ਜਠਾਣੀ ਕਿ ਉਹਨੇ ਜਦੋਂ ਵੀ ਲੜਨਾ ਉਹਨੇ ਆਪਣਾ ਬੱਚਾ ਖੋਹਣਾ ਤੇ ਲੈ ਕੇ ਤੇ ਆਪਣੇ ਘਰ ਟੁਰ ਜਾਣਾ। ਫਿਰ ਕੋਈ 5 7 4 10 ਦਿਨਾਂ ਦੇ ਬਾਅਦ ਮਹੱਲੇਦਾਰਾਂ ਰਿਸ਼ਤੇਦਾਰਾਂ ਪੈਣਾ, ਉਹਨਾਂ ਆਖਣਾ ਚੱਲ ਦੇ ਮਾਫੀ ਦੇ, ਉਹਦਾ ਬੱਚਾ ਰੋਂਦੀ ਹੈ ਵਿਚਾਰੀ ਦਿਨ ਰਾਤ ਇਹਨੂੰ ਯਾਦ ਕਰ ਕਰਕੇ। ਫਿਰ ਪਰਿਆ ਬਹਿਣੀਆਂ, ਫਿਰ ਲੋਕਾਂ ਦੇ ਆਖਣ ਤੇ ਉਸ ਸੰਗ ਦਿਲ ਔਰਤ ਨੇ ਬੱਚਾ ਵਾਪਸ ਦੇਣਾ। ਬੰਦਾ ਪੁੱਛੇ ਕਿ ਤੁਸੀਂ ਪਹਿਲੇ ਉਹਨੂੰ ਬੱਚਾ ਦਿਓ ਹੀ ਨਾ, ਤੇ ਜੇ ਦਿੱਤਾ ਤੇ ਹੁਣ ਰਹਿਣ ਦਿਓ, ਉਸ ਵਿਚਾਰੀ ਦਾ ਦਿਲ ਲੱਗਾ ਹੈ, ਉਹ ਸਕੀਆਂ ਮਾਵਾਂ ਵਾਂਗ ਉਹਨੂੰ ਪਾਲਣ ਡਈ ਸੀ। ਔਰ ਬਹੁਤ ਜ਼ਿਆਦਾ ਵਾਲਿਹਾਨਾਪਨ ਜਿਹੜਾ ਉਸ ਬੱਚੇ ਦੇ ਨਾਲ ਉਹਦੀ ਬੜੀ ਵਾਬਸਤਗੀ ਹੋ ਗਈ ਹੋਈ ਸੀ, ਉਹਦੇ ਤੋਂ ਬਗੈਰ ਇੱਕ ਮਿੰਟ ਨਹੀਂ ਸੀ ਰਹਿੰਦੀ। ਪਿਆਰਿਓ, ਇਸੇ ਤਰ੍ਹਾਂ ਹੀ ਕਰਦਿਆਂ ਕਰਾਉਂਦਿਆਂ ਇਸੇ ਛੀਨਾ ਝਪਟੀ ਦੇ ਵਿੱਚ ਹੀ ਉਹ ਬੱਚਾ 6-7 ਸਾਲਾਂ ਦਾ ਹੋ ਗਿਆ। ਤੇ ਇੱਕ ਦਿਨ ਕੀ ਹੋਇਆ, ਉਹ ਫਿਰ ਲੜੀਆਂ ਆਪਸ ਵਿੱਚ ਕਿਸੇ ਗੱਲ ਤੋਂ, ਤੇ ਉਹ ਆ ਕੇ ਨਾ ਤੇ ਉਹਨੇ ਨਾਲੇ ਉਹਨੂੰ ਬੇਇੱਜ਼ਤ ਕੀਤਾ ਆਪਣੀ ਦਰਾਣੀ ਨੂੰ, ਨਾਲੇ ਆਪਣੇ ਪੁੱਤਰ ਦੀ ਬਾਂਹ ਫੜੀ ਤੇ ਲੈ ਕੇ ਤੇ ਆਪਣੇ ਘਰ ਨੂੰ ਟੁਰ ਪਈ। ਸਾਹਿਬੋ, ਉਹ ਵਿਚਾਰੀ ਹੁਣ ਮਗਰ ਮਗਰ ਟੁਰ ਪਈ। ਸੜਕ ਦੇ ਉੱਤੇ ਆ ਗਈਆਂ, ਉਹ ਤਰਲੇ ਕਰੀ ਜਾਏ, ਮਾਫੀਆਂ ਮੰਗੀ ਜਾਏ, ਆਪਾਂ ਮੈਨੂੰ ਮਾਫ ਕਰ ਦੇ, ਮੇਰਾ ਪੁੱਤਰ ਨਾ ਖੜ, ਬੱਚੇ ਦਾ ਨਾਂ ਪੁਕਾਰੇ, ਮੇਰੇ ਬੱਚੇ ਫਲਾਣੇ ਨੂੰ ਨਾ ਖੜ। ਮੈਂ ਜਾਣ ਕੇ ਬੱਚੇ ਦਾ ਨਾਂ ਨਹੀਂ ਲੈ ਰਿਹਾ। ਪਿਆਰਿਓ, ਹੁਣ ਸਾਰੇ ਸੜਕ 'ਤੇ ਲੰਘਣ ਵਾਲੇ ਲੋਕ, ਆਲੇ ਦੁਆਲੇ ਦੇ ਦੁਕਾਨਦਾਰਾਂ, ਸਾਰੇ ਇਹ ਮੰਜ਼ਰ ਦੇਖ ਰਹੇ ਸਨ। ਔਰ ਬਹੁਤ ਸਾਰੇ ਲੋਕ ਇਸ ਗੱਲ ਦੇ ਗਵਾਹ ਨੇ। ਉਹ ਆਪਣਾ ਬੱਚਾ ਲੈ ਕੇ ਤੇ ਆਪਣੇ ਘਰ ਵੱਲ ਨੂੰ ਟੁਰ ਪਈ। ਉਹ ਜ਼ਨਾਨੀ ਨੇ ਬੜੇ ਹੀ ਧਰਲੇ ਕੀਤੇ, ਬੜਾ ਰੋਈ ਪਿੱਟੀ, ਸਾਰਾ ਬਾਜ਼ਾਰ ਵੇਖ ਰਿਹਾ ਸੀ ਇਹ ਸਾਰਾ ਤਮਾਸ਼ਾ। ਲੇਕਿਨ ਉਹਦੀ ਜਠਾਣੀ ਨੂੰ ਤਰਸ ਨਹੀਂ ਆਇਆ, ਉਹਨੇ ਆਪਣਾ ਮੁੰਡਾ ਫੜਿਆ ਤੇ ਆਪਣੇ ਘਰ ਨੂੰ ਟੁਰ ਗਈ। ਸਾਹਿਬੋ, ਉਹ ਜਿਹੜੀ ਔਰਤ ਸੀ ਨਾ, ਜਿਹੜੀ ਬੱਚਾ ਵਾਪਸ ਮੰਗਦੀ ਸੀ, ਜਿਹਦਾ ਆਪਣਾ ਬੱਚਾ ਤੇ ਨਹੀਂ ਸੀ ਲੇਕਿਨ ਉਹਨੇ ਲੈ ਕੇ ਪਾਲਿਆ ਆਇਆ ਸੀ, ਉਹਦੀ ਬਰਸਰਆਮ ਬੜੀ ਹੋਈ ਨਕਾਤੀ ਹੋਈ, ਬੜੀ ਤਜ਼ਲੀਲ ਹੋਈ ਔਰ ਬੜਾ ਤਹਿਕੀਰ ਆਮੇਜ਼ ਸਲੂਕ ਉਹਦੀ ਜਠਾਣੀ ਨੇ ਉਹਦੇ ਨਾਲ ਕੀਤਾ। ਪਤਾ ਨਹੀਂ ਉਸ ਔਰਤ ਨੂੰ ਇੰਨਾ ਜ਼ਲੀਲ ਔਰ ਖੁਆਰ ਹੋਣ ਤੋਂ ਬਾਅਦ ਕੀ ਖਿਆਲ ਆਇਆ, ਉਹ ਅਸਮਾਨ ਵੱਲ ਮੂੰਹ ਕਰਕੇ ਉੱਚੀ ਉੱਚੀ ਰੋਣ ਲੱਗ ਪਈ। ਉਹ ਜਿੰਨੇ ਉਹਦਾ ਬੱਚਾ ਲੈ ਕੇ ਭਾਲਿਆ ਆਇਆ ਸੀ, ਤੇ ਅਸਮਾਨ ਵੱਲ ਮੂੰਹ ਕਰਕੇ ਰੋਈ ਜਾਏ ਤੇ ਆਖੇ, ਯਾ ਅੱਲਾ, ਮੈਂ ਹੁਣ ਇਹਦੇ ਕੋਲੋਂ ਬੱਚਾ ਨਹੀਂ ਲੈਣਾ। ਰੱਬਾ, ਮੈਨੂੰ ਤੂੰ ਹੀ ਬੱਚਾ ਦੇਂਗਾ ਤੇ ਮੈਂ ਬੱਚਾ ਲੈਣਾ, ਲੇਕਿਨ ਮੈਂ ਬੇਔਲਾਦ ਹੀ ਚੰਗੀ, ਮੈਂ ਹੁਣ ਇਹਦੇ ਕੋਲੋਂ ਬੱਚਾ ਨਹੀਂ ਮੰਗਣਾ। ਪਿਆਰਿਓ, ਉਹ ਔਰਤ ਬੜਾ ਹੀ ਰੋਈ। ਬਹੁਤ ਜ਼ਿਆਦਾ ਲੋਕ ਇੱਥੇ ਇਸ ਵਾਕਿਏ ਦੇ ਐਨੀ ਸ਼ਾਹਿਦੀਨ ਨੇ, ਮੌਕੇ ਦੇ ਗਵਾਹ ਨੇ। ਤੁਸੀਂ ਤਸ਼ਰੀਫ ਲਿਆ ਕੇ ਉਹਨਾਂ ਕੋਲੋਂ ਪੁੱਛ ਸਕਦੇ ਹੋ। ਪਿਆਰਿਓ, ਪਤਾ ਨਹੀਂ ਅੱਲਾਹ ਪਾਕ ਦੀ ਰਹਿਮਤ ਨੂੰ ਕਿੰਨਾ ਕੁ ਜੋਸ਼ ਆਇਆ ਹੋਣਾ। ਉਸ ਸੱਚੇ ਸਾਈਂ ਨੇ ਇੰਨੀ ਮਿਹਰਬਾਨੀ ਕੀਤੀ। ਸਾਹਿਬੋ, ਦੁਨੀਆ ਜਾਣਦੀ ਏ 18 ਸਾਲਾਂ ਦੇ ਬਾਅਦ ਅੱਲਾਹ ਪਾਕ ਨੇ ਉਸ ਔਰਤ ਨੂੰ ਆਪਣਾ ਪੁੱਤਰ ਦੇ ਛੱਡਿਆ। ਦੇਖੋ, 18 ਸਾਲ ਉਹਦੀ ਸ਼ਾਦੀ ਨੂੰ ਹੋ ਗਏ ਸਨ। 10-12 ਸਾਲ ਤੇ ਉਹਨੂੰ ਆਪਣਾ ਬੱਚਾ ਹੋਇਆ ਹੀ ਨਹੀਂ। ਫਿਰ 7-8 ਸਾਲ ਉਹਨੇ ਲੈ ਕੇ ਆਪਣੀ ਵੱਡੀ ਜਠਾਣੀ ਦਾ ਬੱਚਾ ਪਾਲਦੀ ਰਹੀ, ਜਿਹੜਾ ਉਹਦੇ ਕੋਲੋਂ ਖੋਹ ਲਿਆ ਗਿਆ। ਉਹ ਏਡੀਆਂ ਕੁ ਦਿਲਦੋਜ਼ ਉਹਨੇ ਚੀਕਾਂ ਮਾਰੀਆਂ, ਆਲਾ ਦੁਆਲਾ ਵੇਖਣ ਵਾਲਾ ਲੋਕ ਰੋਣ ਲੱਗ ਪਏ ਕਿ ਯਾਰ ਇਹ ਕਿੰਨਾ ਜ਼ਿਆਦਤੀ ਔਰ ਜ਼ੁਲਮ ਕਰਨ ਡਈ ਹੈ। ਬੱਚਾ ਉਹਨੇ ਪਾਲਿਆ ਤੇ ਉਹਦੇ ਕੋਲੋਂ ਖੋਹ ਕੇ ਜਾ ਰਹੀ ਹੈ। ਲੇਕਿਨ ਵੇਖੋ ਨਾ, ਉਹ ਕਿੱਡਾ ਅਜ਼ੀਮ ਰੱਬ ਹੈ।
ਕਿ ਉਹਨੇ ਤੇ ਦੇ ਕੇ ਵਾਪਸ ਲੈ ਲਿਆ ਤੇ ਰੱਬ ਤੇ ਦੇ ਕੇ ਵਾਪਸ ਵੀ ਨਹੀਂ ਲੈਂਦਾ। ਅੱਲਾਹ ਪਾਕ ਤੇ ਦੇ ਕੇ ਸਾਡੇ ਵੇਖਦਾ, ਮਾਲੋ ਦੌਲਤ ਸਾਨੂੰ ਅਨਾਇਤ ਕਰਦਾ ਹੈ, ਔਰ ਸਿਰਫ ਇਹ ਵੇਖਦਾ ਕਿ ਅਸੀਂ ਉਹਦੇ ਦਿੱਤੇ ਚੋਂ ਗਰੀਬਾਂ ਮਸਕੀਨਾਂ ਨੂੰ ਦੇਨੇ ਆ ਕਿ ਨਹੀਂ। ਪਿਆਰਿਓ, ਅਸੀਂ ਦੇਨੇ ਆ ਤੇ ਹੋਰ ਵਧਾਉਂਦਾ ਹੈ, ਵਾਪਸ ਨਹੀਂ ਲੈਂਦਾ। ਸਾਹਿਬੋ, ਬਹਰਹਾਲ ਇਹ ਅੱਖੀਂ ਡਿੱਠਾ ਵਾਕਿਆ ਜਿਹੜਾ ਮੈਂ ਤੁਹਾਨੂੰ ਸੁਣਾਇਆ, ਕੁਝ ਹੀ ਦਿਨਾਂ ਦੇ ਬਾਅਦ ਅੱਲਾਹ ਪਾਕ ਨੇ 9-10 ਮਹੀਨੇ ਦੇ ਬਾਅਦ ਅੱਲਾਹ ਪਾਕ ਸੱਚੇ ਸਾਹਿਬ ਨੇ ਉਸ ਔਰਤ ਦੀ ਝੋਲੀ ਵੀ ਭਰ ਦਿੱਤੀ। ਮਹੱਲੇ 'ਚ ਇਲਾਕੇ ਪੂਰੇ ਦੇ ਵਿੱਚ ਇਸ ਗੱਲ ਦਾ ਇਸ ਕਦਰ ਚਰਚਾ ਹੋਇਆ ਕਿ ਲੈ ਬਈ, ਉਹ ਜਿਸ ਬੰਦੇ ਨੇ ਆਪਣਾ ਬੱਚਾ ਵਾਪਸ ਖੋਹ ਲਿਆ ਸੀ ਆਪਣੇ ਸਕੇ ਨਿੱਕੇ ਭਰਾ ਕੋਲੋਂ, ਅੱਲਾਹ ਪਾਕ ਨੇ ਉਹਨੂੰ ਵੀ ਸਾਹਿਬ ਔਲਾਦ ਕਰ ਦਿੱਤਾ। ਹੁਣ ਇਹ ਜਿਹੜੀਆਂ ਦੁਆਵਾਂ ਉਹਨੇ ਰੋ ਰੋ ਕੇ ਉਸ ਔਰਤ ਨੇ, ਜਿਹੜੀ ਮਹਿਰੂਮ ਰਹਿ ਗਈ ਸੀ, ਬੇ ਔਲਾਦ ਔਰਤ, ਜਿਹਦੇ ਕੋਲੋਂ ਉਹਦਾ ਲੇਪ ਪਾਲਕ ਬੱਚਾ ਖੋਹ ਲਿਆ ਗਿਆ ਸੀ, ਉਹਨੇ ਜਿਸ ਲਜਾਜਤ ਦੇ ਨਾਲ ਤੇ ਜਿਸ ਬੇਕਰਾਰੀ ਦੇ ਨਾਲ ਔਰ ਜਿਸ ਤਰਲੇ, ਜਿਸ ਅੰਦਾਜ਼ ਵਿੱਚ ਅੱਲਾਹ ਪਾਕ ਦੇ ਹਜ਼ੂਰ ਕੀਤੇ ਸਨ, ਉਹ ਜੱਗ ਪੂਰੇ ਨੇ ਵੇਖੇ ਸਨ। ਉਸ ਵੇਲੇ ਕਾਫੀ ਦੁਨੀਆ ਵੇਖਣ ਵਾਲੀ ਸੀ। ਸਾਹਿਬੋ, ਉਹਨੂੰ ਅੱਲਾਹ ਪਾਕ ਨੇ ਪੁੱਤਰ ਦਿੱਤਾ ਜਿਹੜਾ ਹੁਣ ਮਾਸ਼ਾ ਅੱਲਾਹ ਜਵਾਨ ਹੈ। ਉਹਦਾ ਪੁੱਤਰ ਜਦੋਂ ਵੀ ਲੰਘਦਾ ਨਾ ਤੇ ਲੋਕ ਗੱਲਾਂ ਕਰਦੇ ਨੇ ਕਿ ਲੈ ਯਾਰ, ਇਹ ਮੋਜਦਾ ਜਾ ਰਿਹਾ ਹੀ, ਅਸਾਂ ਅੱਖੀ ਵੇਖਿਆ ਹੈ ਕਿ ਇਹਦੀ ਮਾਂ ਨੇ ਚੌਂਕ 'ਚ ਖਲੋ ਕੇ ਸੜਕ ਦੇ ਉੱਤੇ ਅੱਲਾਹ ਪਾਕ ਕੋਲੋਂ ਔਲਾਦ ਮੰਗੀ ਸੀ ਤੇ ਅੱਲਾਹ ਪਾਕ ਨੇ ਉਹਨੂੰ ਇਹ ਪੁੱਤਰ ਦਿੱਤਾ ਸੀ। ਪਿਆਰਿਓ, ਇਹ ਵਾਕਿਆ ਸੁਣਾ ਕੇ ਵੀ ਮੈਂ ਅਰਜ਼ ਤੁਹਾਡੇ ਹਜ਼ੂਰ ਇਹ ਕਰਨਾ ਚਾਹੁੰਦਾ ਕਿ ਅੱਲਾਹ ਪਾਕ ਸੱਚੇ ਸਾਹਿਬ ਰਹੀਮ ਨੇ, ਕਰੀਮ ਨੇ, ਰਹਿਮਾਨ ਨੇ। ਸਿਰਫ ਸਾਨੂੰ ਹੀ ਮੰਗਣ ਦਾ ਚੱਜ ਨਹੀਂ। ਸਾਹਿਬੋ, ਅੱਲਾਹ ਪਾਕ ਦੇ ਹਜ਼ੂਰ ਜਦੋਂ ਅਸੀਂ ਇਸਤਦਾ ਕਰਨੇ ਆ, ਤਾਖੀਰ ਹੋ ਸਕਦੀ ਹੈ, ਥੋੜ੍ਹੀ ਬਹੁਤੀ ਦੇਰੀ ਹੋ ਸਕਦੀ ਹੈ, ਸਾਨੂੰ ਕਾਹਲ ਪੈਂਦੀ ਹੈ, ਲੇਕਿਨ ਸਾਨੂੰ ਪਤਾ ਨਹੀਂ ਹੁੰਦਾ। ਉਸ ਕਾਹਲ ਵਿੱਚ ਹੋ ਸਕਦਾ ਸਾਡਾ ਨੁਕਸਾਨ ਹੀ ਹੋਵੇ, ਤਾਂ ਹੀ ਸਾਨੂੰ ਫੌਰੀ ਤੌਰ 'ਤੇ ਅੱਲਾਹ ਪਾਕ ਸਾਡੀ ਸਦਰ ਪੂਰੀ ਨਹੀਂ ਕਰ ਰਹੇ ਹੁੰਦੇ, ਸਾਡੀ ਮੰਗ ਜਿਹੜੀ ਹੈ ਉਹ ਫੌਰੀ ਤੌਰ 'ਤੇ ਸਾਨੂੰ ਅਨਾਇਤ ਨਹੀਂ ਕਰ ਰਹੇ ਹੁੰਦੇ। ਬਹਰਹਾਲ, ਇਹ ਦੋਵੇਂ ਵਾਕਿਆਤ ਤੁਹਾਡੇ ਹਜ਼ੂਰ ਪੇਸ਼ ਕਰਕੇ ਆਖਣਾ ਮੈਂ ਇਹ ਚਾਹੁੰਦਾ ਸਾਂ ਕਿ ਅੱਲਾਹ ਪਾਕ ਜਿਵੇਂ ਫਰਮਾਉਂਦੇ ਨੇ ਨਾ ਕਿ ਕੋਈ ਨਹੀਂ ਜਿਹੜਾ ਬੇਕਰਾਰ ਦੀ ਬੇਕਰਾਰੀ ਦੂਰ ਕਰ ਸਕੇ ਮੇਰੇ ਤੋਂ ਸਿਵਾ, ਤੇ ਸਾਨੂੰ ਅੱਲਾਹ ਪਾਕ ਦੇ ਇਸ ਹੁਕਮ 'ਤੇ ਯਕੀਨ ਕਾਮਿਲ ਹੋਣਾ ਚਾਹੀਦਾ ਹੈ ਔਰ ਅੱਲਾਹ ਪਾਕ ਸੱਚੇ ਸਾਈਂ ਨੂੰ ਆਪਣਾ ਹਾਜਤ ਰਵਾ ਔਰ ਮੁਸ਼ਕਿਲ ਕੁਸ਼ਾ ਮੰਨਣਾ ਚਾਹੀਦਾ। ਸਾਹਿਬੋ, ਤੁਹਾਡੇ ਭਿਜਵਾਏ ਹੋਏ ਬਹੁਤ ਸਾਰੇ ਅਖਾਨ ਜਮ੍ਹਾਂ ਹੋ ਚੁੱਕੇ ਨੇ। ਆਓ ਲੈ ਕੇ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚਲੀ। अस्सलाम वालेकुम जनाब बाजवा साहब जी। बिस्मिल्लाह वालेकुम सलाम डॉक्टर साहब, खैरे ठीक ठाक हो? बाबा कसमैला जिहा मौसम, ठंड जी बड़ी बनी है। बड़ी जी, अज तो वाह धुंध बड़ी है बाजवा साहब। हाँ जी, हाँ जी, धुंध लथी नहीं, जो सूरज ही नहीं दिसना ते जदों बाबा जी साडे सूरज दिसन ही ना ते धरती ते फिर तुहानूं पता ना, धरती ते कोई शै उग ही नहीं सकदी अगर सूरज ना हुंदा ते जिंदगी दे विच लाइफ ही नहीं। हाँ जी, जिंदगी मुक जांदी अगर सूरज ना होए। हाँ जी, हाँ। अच्छा मेरी सरकार, अज साडे एक बड़े ही प्यारे दोस्त ने रियाज आमर साहब जी जी जी, अंगा पिंड है। हाँ जी, ये चकवाल खुशाब दे इलाके। आहो उसे इलाके च सरगोदे च पैंदा मेरा ख्याल है। हाँ, सरगोदा हुण ते पुराना जिला सी ना सरगोदा, हाँ जी, हाँ। अजकल दे खुशाब जिला बन गया। खुशाब विच है जी। हाँ हाँ, ते ओ जनाब वे फरमांदे ने कि अहमद नदीम कासमी साहब, आहो ਇਹ ਉਹਨਾਂ ਦੇ ਮਤਲਬ ਉਹ ਵੀ ਅੰਗਾ ਦੇ ਸਨ ਨਾ। आहो आहो, ਉਹ ਪੇ ਆਖਦੇ ਨੇ ਕਿ ਇੱਕ ਤੇ ਉਹਨਾਂ ਦਾ ਸਰ ਸਵਾਲ ਹੈ। ਉਹ ਆਖਦੇ ਨੇ ਜੀ ਕਿ ਪਲਾਲ ਜਿਹੜਾ ਲਫ਼ਜ਼ ਹੈ ਪੰਜਾਬੀ ਦਾ, ਇਹਦਾ ਕੀ ਤਰਜਮਾ ਹੁੰਦਾ? ਪਲਾਲ ਜਿਹੜਾ ਨਾ ਜੀ, ਜਿਹੜਾ ਮਤਲਬ ਇੱਕ ਪੰਜਾਬੀ ਦਾ ਖਾਣ ਹੈ, ਦੇਵਾਂ ਕੱਖ ਨਾ ਤੇ ਖਾ ਬੱਚਾ ਬਥੇਰੀਆਂ ਹੈ ਜੀ। ਜਿਹੜੇ ਬੰਦੇ ਕਿਸੇ ਨਾਲ ਝੂਠੀ ਮੁਹੱਬਤ ਦਾ ਇਜ਼ਹਾਰ ਕਰਦੇ ਨੇ ਨਾ, ਉਤੋਂ ਵਾਲੀ ਪਈ ਐਵੇਂ ਬੁੱਲਿਆ ਉਹਨਾਂ ਕੋ ਬਚ ਕੇ ਰਹੋ, ਜਿਹੜੇ ਨਿਊ ਕਰਨ ਸਲਾਮ, ਐਵੇਂ ਮਿਲਣਾ ਤੇ ਲਿਫੀ ਲੱਗਿਆ ਜਾਣਾ ਤੇ ਜੱਫੀਆਂ ਪਈਆਂ ਪਾਣੀਆਂ ਤੇ ਅੰਦਰੋਂ ਕੋੜੇ ਹੋਣੇ। ਹਾਂ, ਅੰਦਰੋਂ ਦਾਤਰੀ ਪੂਰੀ ਹੋਣੀ
ਤਿੱਖੇ ਦੰਦਿਆਂ ਵਾਲੀ ਵੀ ਮੈਂ ਇਹਨੂੰ ਵੱਢ ਦਿਆਂਦਾ। ਹਾਂ ਉਹ ਬੰਦਾ ਪਿਆ, ਉਹਨੂੰ ਆਂਦੇ ਨੇ ਆ ਬੰਦਾ ਐਵੇਂ ਪਲਾਲ ਪਿਆ ਕਰਦਾ ਹੈ, ਤੇਰਾ ਦਿਲੋਂ ਸਕਾ ਨਹੀਂ। ਨਹੀਂ ਹਾਂਜੀ ਵਾਹ ਵਾਹ ਵਾਹ। ਲਓ ਜੀ, ਰਿਆਜ਼ ਅਹਿਮਦ ਸਾਹਿਬ, ਪਲਾਲ ਜਿਹੜਾ ਕਰਨਾ ਹੈ ਨਾ ਜੀ, ਉਹ ਇਹ ਵੇ ਕਿ ਝੂਠ ਮੂਠ ਕਿਸੇ ਨੂੰ ਹੇਜ ਜਿਤਾਣਾ, ਫਫੜੇ ਲਾਣੇ। ਜਿਵੇਂ ਫੱਫੇ ਕੁੱਟਣ ਜਨਾਨੀਆਂ ਕੰਮ ਕੱਢਣ ਵਾਸਤੇ ਕਰਦੀਆਂ ਨੇ, ਕਿਸੇ ਨੂੰ ਵਡਿਆਣਾ, ਉਹਦੀ ਤਾਰੀਫ ਕਰੀ ਜਾਣੀ, ਉਹਨੂੰ ਧੋਖੇ 'ਚ ਅਸਲੀ ਹਕੀਕੀ ਮੁਹੱਬਤ ਨਹੀਂ, ਫਲਰਟ ਕਰਨਾ ਕਿਸੇ ਨੂੰ, ਉਹਨੂੰ ਆਖਦੇ ਨੇ ਜੀ ਪਲਾਲ ਕਰਨਾ। ਤੇ ਬਾਜਵਾ ਸਾਹਿਬ, ਰਿਆਜ਼ ਅਹਿਮਦ ਸਾਹਿਬ ਨੇ ਅਖਾਨ ਵੀ ਇੱਕ ਭਜਵਾਇਆ ਜੀ। ਅਖਾਨ ਉਹਨਾਂ ਦਾ ਇਹ ਵੇ ਵੀ ਰੁੱਤਾਂ ਮੁੜ ਮੁੜ ਆਉਂਦੀਆਂ ਤੇ ਮਰਿਆ ਮੁੜੇ ਨਾ ਕੋਈ। ਆ ਬੜਾ ਸਿੱਧੀ ਗੱਲ ਹੈ ਕਿ ਵੇਖੋ ਨਾ ਜੀ, ਜਿਉਂਦਿਆਂ ਲਈ ਸਾਰੀਆਂ ਬਹਾਰਾਂ ਹੁੰਦੀਆਂ ਨੇ। ਜਦੋਂ ਤੁਸੀਂ ਜਿਉਂਦੇ ਹੋ ਤੇ ਉਹਦੇ ਵਾਸਤੇ ਸਾਉਣ ਭਾਦਰੋਂ ਵੀ ਪਰਤ ਕੇ ਆ ਜਾਂਦਾ, ਆਸੂ ਕੱਤੇ ਵੀ ਆ ਜਾਂਦਾ, ਜੇਠ ਹਾੜ ਵੀ ਆ ਜਾਂਦਾ, ਨਰੋਈਆਂ ਰੁੱਤਾਂ ਵੀ ਆ ਜਾਂਦੀਆਂ ਨੇ, ਤੇ ਮਤਲਬ ਇਹ ਜਿਹੜੀਆਂ ਕਰੜੀਆਂ ਰੁੱਤਾਂ ਨੇ, ਜਿਵੇਂ ਪੋਹ ਮਾਂਗ ਅੱਜ ਕੱਲ ਠਾਰ ਦਾ ਮਹੀਨਾ ਹੈ, ਹਾਂਜੀ, ਇਹ ਵੀ ਆਉਂਦੀਆਂ ਰਹਿੰਦੀਆਂ ਨੇ। ਲੇਕਿਨ ਇਹ ਸਾਰਾ ਕੁਝ ਜਿਉਂਦਿਆਂ ਲਈ ਹੈ। ਤੇ ਜਦੋਂ ਮਰ ਗਿਆ ਤੇ ਉਹਦੇ ਵਾਸਤੇ ਤੇ ਸਾਰਾ ਕੁਝ ਇੱਕੋ ਜਿਹਾ ਹੋਗਾ, ਕਬਰ ਹਨੇਰੀ ਦਾ ਵਾਸਾ, ਹਾਂਜੀ, ਉੱਥੇ ਬਸ ਅੱਲਾ ਦੀ ਰਹਿਮਤ ਹੀ ਨਾਲ ਹੋਵੇ ਤੇ ਬਾਕੀ ਸਭ ਖੈਰਾਂ ਨੇ। ਬਾਕੀ ਤੇ ਜਿਸ ਤਰ੍ਹਾਂ ਦੱਸਦੇ ਨੇ ਆਲਮ ਹਜ਼ਰਾਤ, ਹਾਂਜੀ, ਉਹ ਤੇ ਕੰਬੜੀ ਆ ਜਾਂਦੀ ਹੈ ਸੁਣ ਕੇ, ਹਾਂਜੀ। ਤੇ ਇਹ ਜਿਉਂਦਿਆਂ ਨਾਲ ਹੀ ਸਾਰਾ, ਜ਼ਿੰਦਗੀ ਨਾਲ ਹੀ ਸਾਰੀਆਂ ਬਹਾਰਾਂ ਨੇ, ਹਾਂਜੀ। ਤੇ ਜਿਹੜਾ ਬੰਦਾ ਮਤਲਬ ਇਹ ਕਿ ਉਹ ਹੀ ਗੱਲ ਹੈ ਜਿਹੜਾ ਉਹ ਖਾਨ ਅੱਗੇ ਕੀਤਾ ਵੀ ਸੀ, ਪੇ ਜੋ ਦਿਸਣ ਢੇਰੀਆਂ ਤੇ ਉੱਡਦੇ ਫਿਰਦੇ ਕੱਖ, ਉਥੋਂ ਆਉਂਦਾ ਕੋਈ ਨਾ ਵੇਖਿਆ ਤੇ ਜਾਂਦੇ ਵੇਖੇ ਲੱਖ। ਵਾਹ ਵਾਹ। ਤੋ ਇਹ ਉਸੇ ਹੀ ਅਖਾਨ ਦਾ ਦੂਜੀ ਸ਼ਕਲ ਹੈ ਜੀ। ਤੇ ਜ਼ਿੰਦਗੀ ਜਿਹੜੀ ਹੈ ਨਾ ਜੀ, ਜ਼ਿੰਦਗੀ ਦੇ ਨਾਲ ਸਾਰੀਆਂ ਬਹਾਰਾਂ ਨੇ, ਹਾਂਜੀ। ਵਾਹ। ਤੇ ਜਦੋਂ ਇਹ ਮੁੱਕ ਜਾਣੀ ਹੈ ਤੇ ਉਹਦੇ ਤੋਂ ਬਾਅਦ ਫਿਰ ਬਗਾਨਿਆਂ ਮੋਢਿਆਂ ਨੇ ਤੇ ਚਾ ਕੇ ਅਗਲਿਆਂ ਲੈ ਜਾਣਾ, ਹਾਂਜੀ। ਤੇ ਫਿਰ ਉਹੀ ਗੱਲ ਦਬਾ ਕੇ ਚੱਲਦੀ ਹੈ, ਔਰ ਨਾ ਦੁਆ ਨਾ ਸਲਾਮ, ਨਾ ਜਾਣੇ ਇਤਨੀ ਦੇਰ ਮੇ ਕਿਆ ਹੋ ਗਿਆ ਜ਼ਮਾਨੇ ਕੋ। ਵਾਹ। ਲੋ ਜੀ, ਰਿਆਜ਼ ਅਹਿਮਦ ਸਾਹਿਬ, ਤੁਹਾਡਾ ਅਖਾਨ ਸੀ ਮੇਰੇ ਆਕਾ, ਰੁੱਤਾਂ ਮੁੜ ਮੁੜ ਆਉਂਦੀਆਂ ਤੇ ਮਰਿਆ ਮੁੜੇ ਨਾ ਕੋ। ਬਾਜਵਾ ਸਾਹਿਬ ਵੇਖੋ ਕਿੰਨੀ ਪਿਆਰੀ ਇਹਦੀ ਵੰਡ ਕੀਤੀ, ਇਹਦਾ ਨਖੇੜਾ ਕੀਤਾ। ਭਈ ਸਾਰੇ ਝਗੜੇ ਹੀ ਜ਼ਿੰਦਗੀ ਤੱਕ ਹੈ, ਜਿਉਂਦਿਆਂ ਆਸਾਂ ਉਮੀਦਾਂ ਹੁੰਦੀਆਂ ਨੇ। ਇਨਸਾਨ ਦੀ ਜ਼ਿੰਦਗੀ ਦੇ ਵਿੱਚ ਖੁਸ਼ਗਵਾਰ ਰੁੱਤਾਂ ਤੇ ਖਜ਼ਾਂ ਤੇ ਇਸੇ ਤਰ੍ਹਾਂ ਖੁਸ਼ੀਆਂ ਤੇ ਗਮੀਆਂ, ਉਤਾਰ ਤੇ ਚੜਾਓ, ਊਂਚ ਤੇ ਨੀਚ, ਸਾਰਾ ਕੁਝ ਜ਼ਿੰਦਗੀ ਨਾਲ ਹੀ ਮਸ਼ਰੂਤ ਹੈ ਨਾ। ਜਿਉਂਦਾ ਹੋਵੇ ਬੰਦਾ ਤੇ ਸਾਰੇ ਰੰਗ ਰੱਬ ਸੱਚੇ ਦੇ ਵੇਖਦਾ, ਤੇ ਜਦੋਂ ਮਾਰੀ ਜਾਏ ਤੇ ਕਹਾਣੀ ਮੁੱਕ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਕੋਈ ਸੱਜਣ ਬੇਲੀ ਜਿਉਂਦਾ ਹੁੰਦਾ, ਉਹਦੇ ਵਾਪਸ ਪਿਛਾਂ ਪਰਤ ਕੇ ਆਉਣ ਦੀ, ਉਹਦੇ ਮੇਲ ਮਿਲਾਪ ਦੀ ਵੀ ਉਮੀਦ ਹੁੰਦੀ ਹੈ। ਯਾਰ ਕਦੀ ਨਾ ਕਦੀ ਇਨਸ਼ਾਅੱਲਾ ਪਿਛਾਂ ਪਰਤੇਗਾ ਤੇ ਫਿਰ ਮਿਲਾਂਗੇ। ਤੇ ਜਿਹੜਾ ਮਰ ਹੀ ਜਾਏ ਉਹ ਨਹੀਂ, ਪਿਛਾਂ ਜਿਹਨੂੰ ਮੌਤ ਲੈ ਜਾਏ ਉਹਦੇ ਪਿਛਾਂ ਆਉਣ ਦੀਆਂ ਉਮੀਦਾਂ ਤੇ ਉਡੀਕਾਂ ਵੀ ਮੁੱਕ ਜਾਂਦੀਆਂ ਨੇ। ਜਿਵੇਂ ਇਨਸਾਨ ਜਿਉਂਦਾ ਹੋਵੇ, ਉਹਦੀ ਜ਼ਿੰਦਗੀ 'ਚ ਰੁੱਤਾਂ ਪਰਤ ਆਉਂਦੀਆਂ ਨੇ। ਜਿਉਂਦਾ ਬੰਦਾ ਪ੍ਰਦੇਸ਼ ਟੁਰ ਜਾਏ, ਆਪਣੇ ਦੇਸ਼ 'ਚ ਜਿੱਥੇ ਮਰਜ਼ੀ ਕਿਤੇ ਟੁਰ ਜਾਏ, ਉਹਦੇ ਵਾਪਸ ਆਉਣ ਦੀ, ਉਹਦੇ ਕਦੀ ਨਾ ਕਦਾਈ ਮਿਲਣ ਦੀ ਉਮੀਦ ਹੁੰਦੀ ਹੈ, ਤੇ ਮਰੇ ਦੀ ਉਮੀਦ ਵੀ ਮੁੱਕ ਜਾਂਦੀ। ਬਾਜਵਾ ਸਾਹਿਬ, ਚੜ੍ਹਦੇ ਪੰਜਾਬ ਤੋਂ ਸਾਡੇ ਦਰਸ਼ਕ ਨੇ, ਪੱਕੇ ਸਾਡੇ ਪਰਮਾਨੈਂਟ ਵਿਊਅਰ ਨੇ, ਜਗਸੀਰ ਚਹਿਲ ਸਾਹਿਬ ਜੀ ਜੀ ਜੀ, ਉਹਨਾਂ ਜਨਾਬ ਅਖਾਨ ਭਜਵਾਇਆ ਵੀ ਬੇੜੀ ਸੰਗ ਲੋਹਾ ਵੀ ਤਰ ਜਾਂਦਾ ਹੈ। ਹਾਂਜੀ, ਇਹਦੇ 'ਚ ਇਸ ਅਖਾਨ 'ਚ ਦੱਸਿਆ ਗਿਆ ਵੀ ਜਦੋਂ ਤੁਸੀਂ ਕਿਸੇ ਚੰਗੇ ਬੰਦੇ ਨਾਲ ਤੁਹਾਡਾ ਵਾਹ ਪਏਗਾ ਨਾ, ਜੀ ਜੀ, ਹਾਂਜੀ, ਤੇ ਉਹਦਾ ਜਦੋਂ ਤੁਸੀਂ ਲੜ ਫੜ ਲਓਗੇ, ਵਾਹ, ਤੇ ਤੁਸੀਂ ਜਿੰਨੇ ਮਰਜ਼ੀ ਪਾਪੀ ਹੋਵੋਗੇ ਤੇ ਔਗਣਹਾਰ ਹੋਵੋਗੇ, ਉਹ ਤੁਹਾਨੂੰ ਆਪਣੇ ਅਮਲਾਂ ਦੇ ਜ਼ੋਰ ਨਾਲ ਤਾਰ ਕੇ ਲੈ ਜਾਏਗਾ। ਵਾਹ ਵਾਹ, ਹਾਂਜੀ, ਵਾਹ। ਇਹਦਾ ਅਸਲ ਮਤਲਬ ਤੇ ਇਹ ਵੇ। ਬਾਕੀ ਵੇਖੋ ਨਾ, ਲੋਹੇ ਦੀ ਸਿਫਤ ਚ ਪਾਣੀ 'ਚ ਡੁੱਬ ਜਾਂਦਾ ਹੈ, ਲੇਕਿਨ ਆਪ ਜਿਹੜੇ ਬੇੜੇ ਨੇ ਉਹਨਾਂ ਨੂੰ ਕਿੰਨੇ ਮਣ ਲੋਹਾ ਲੱਗਾ ਹੁੰਦਾ ਹੈ, ਤੇ ਉਹਦੇ ਚੋਂ ਲੱਕੜ ਦੇ ਉੱਤੇ ਤਰਦਾ ਫਿਰਦਾ ਹੈ। ਲੇਕਿਨ ਇਹਦਾ ਮਤਲਬ ਇਹ ਹੀ ਹੈ ਕਿ ਜਦੋਂ ਚੰਗਿਆਂ ਦੇ ਲੜ ਤੁਸੀਂ ਲੱਗ ਜਾਓਗੇ, ਹਾਂਜੀ, ਤੇ ਤੁਸੀਂ ਲੱਖ ਔਗਣਹਾਰ ਹੋ, ਲੱਖ ਤੁਸੀਂ ਪਾਪੀ ਹੋ, ਲੱਖ ਕੋਝੇ ਹੋ, ਬਦ ਅਮਲੇ ਹੋ, ਤੇ ਫਿਰ ਉਹਨਾਂ ਦਾ ਜਿਹੜਾ ਅਮਲ ਹੈ ਉਹ ਆਪਣੇ ਪਰਛਾਵੇਂ ਹੇਠ ਤੁਹਾਨੂੰ ਕਰਕੇ ਤੇ ਤੁਹਾਨੂੰ ਵੀ ਨਾਲ ਤਾਰ ਕੇ ਲੈ ਜਾਏਗਾ। ਵਾਹ ਵਾਹ, ਹਾਂਜੀ ਵਾਹ। ਲੋ ਜੀ ਪਿਆਰਿਓ, ਸਾਡੇ ਮਿੱਤਰ ਜਗਸੀਰ ਚਹਿਲ ਸਾਹਿਬ ਨੇ ਇੰਡੀਆ ਤੋਂ ਅਖਾਨ ਭਜਵਾਇਆ ਸੀ ਵੀ ਬੇੜੀ ਸੰਗ ਲੋਹਾ ਵੀ ਤਰ ਜਾਂਦਾ ਹੈ। ਬਾਜਵਾ ਸਾਹਿਬ ਦੱਸਿਆ ਕਿ ਵੇਖੋ ਨਾ, ਕਿੱਡੇ ਕਿੱਡੇ ਵੱਡੇ 10-10 ਮੰਜ਼ਲਾ ਜਹਾਜ਼
ਔਰ 6-6 ਕਨਾਲਾ ਰਕਬੇ ਦੇ ਉੱਤੇ ਮੁਹੀਤ ਹੁੰਦੇ ਨੇ, ਉਹਨਾਂ ਦੇ ਨਾਲ ਟਣਾ ਵਜ਼ਨ ਲੋਹਾ ਵੀ ਵਿੱਚ ਹੀ ਸ਼ਾਮਲ ਹੁੰਦਾ ਹੈ, ਲੱਗਾ ਹੁੰਦਾ ਹੈ। ਲੇਕਿਨ ਉਹ ਵੇਖ ਲਓ ਸਮੁੰਦਰ ਦੀ ਸਿਤਾ ਦੇ ਉੱਤੇ ਅਲਹਮਦੁਲਿਲਾ ਤੈਰਦੇ ਫਿਰਦੇ ਨੇ, ਲੱਖਾਂ ਟਨ ਵਜ਼ਨ ਵਿੱਚ ਲੈ ਕੇ, ਹਜ਼ਾਰਾਂ ਬੰਦਿਆਂ ਨੂੰ ਵਿੱਚ ਮੁਸਾਫਰਾਂ ਨੂੰ ਲੈ ਕੇ। ਸਾਹਿਬੋ ਇਹਦੀ ਵਾਂਡੇ ਇਹ ਜਿਹੜੀ ਬਾਈਵਾ ਸਾਹਿਬ ਬੜੀ ਸੋਹਣੀ ਕਰਕੇ ਦੱਸੀ ਵੀ ਕਿਸੇ ਨੇਕ ਬੰਦੇ ਅੱਲਾ ਦੇ ਵਲੀ ਦੀ ਬੰਦਾ ਬਹਿਣੀ ਬਹਿ ਜਾਏ, ਜਾਂ ਕਿਸੇ ਬਾਇਖਤਿਆਰ ਬਾਇਕਤਦਾਰ ਕਿਸੇ ਵੱਡੇ ਚੌਧਰੀ ਕਿਸੇ ਇਲਾਕੇ ਦਾ ਕੋਈ ਨਵਾਬ ਹੋਵੇ, ਕੋਈ ਬਾਦਸ਼ਾਹ ਦਾ ਮੁਲਾਜ਼ਮ ਹੋ ਜਾਏ, ਉਹਦੇ ਨਾਲ ਰਲ ਜਾਏ, ਉਹਦੇ ਸੰਗ ਰਲ ਗਿਆ ਨਾ ਜੀ, ਉਹਦੀ ਖਿਦਮਤ ਤੇ ਮਾਮੂਰ ਹੋ ਗਿਆ, ਤੇ ਉਹਦੇ ਵੀ ਗਰੀਬ ਦੇ ਉਹਦੀ ਗਰੀਬੀ ਵੀ, ਉਹਦੇ ਕੋਝ, ਉਹਦੀਆਂ ਕਮੀਆਂ ਕੁਤਾਈਆਂ ਖਾਮੀਆਂ ਵੀ ਕੱਜ ਕੱਤਦੀਆਂ, ਕਿਉਂਕਿ ਜਿਸ ਵੱਡੇ ਬੰਦੇ ਦੇ ਉਹ ਨਾਲ ਟੁਰਿਆ ਹੁੰਦਾ ਉਹ ਹੀ ਐਡਾ ਸ਼ਾਨਦਾਰ ਹੁੰਦਾ ਹੈ। ਉਹਦੀਆਂ ਇੰਨੀਆਂ ਸ਼ਾਨਾਂ ਤੇ ਇੱਜ਼ਤਾਂ ਅੱਲਾਹ ਪਾਕ ਦਿੱਤੀਆਂ ਹੁੰਦੀਆਂ ਨੇ ਕਿ ਉਹਦੀਆਂ ਸ਼ਾਨਾਂ ਤੇ ਇੱਜ਼ਤਾਂ ਦੀ ਛਤਰ ਛਾਵੇਂ ਉਹਦੇ ਵੀ ਮਸਕੀਨ ਦੇ ਐਬ ਨੁਕਸ ਲੁਕ ਜਾਂਦੇ ਨੇ। ਤੇ ਆਖਿਆ ਇਸ ਖਾਨ 'ਚ ਇਹ ਗਿਆ ਹੈ ਭਈ ਜਦੋਂ ਬਵੋ ਕਿਸੇ ਚੰਗੇ ਨੇਕ ਸ਼ੋਹਰਤ ਬਾਇਜ਼ਤ ਬਾਇਖਤਿਆਰ ਬੰਦੇ ਦੇ ਨਾਲ ਬਵੋ, ਉਹਦੀ ਸੋਬਤ ਇਖਤਿਆਰ ਕਰੋ। ਮੀਆਂ ਮੁਹੰਮਦ ਸਾਹਿਬ ਵੀ ਫਰਮਾਇਆ ਸੀ ਵੀ ਚੰਗਿਆਂ ਦੇ ਨਾਲ ਲੱਗ ਕੇ ਮੇਰੀ ਝੋਲੀ ਫੁੱਲ ਪਏ, ਤੇ ਬੁਰਿਆਂ ਦੇ ਲੜ ਲੱਗ ਕੇ ਮੇਰੇ ਅਗਲੇ ਵੀ ਡੁੱਲ ਗਏ। ਇਸ ਖਾਨ 'ਚ ਦੱਸਿਆ ਹੀ ਗਿਆ ਹੈ ਕਿ ਜਦੋਂ ਤੁਸੀਂ ਬਹਿਣਾ ਕਿਸੇ ਬਾਇਜ਼ਤ ਨੇਕ ਸ਼ੋਹਰਤ ਬਾਇਕਤਦਾਰ ਬਾਇਖਤਿਆਰ ਆਦਮੀ ਦੀ ਬਹਿਣੀ ਬਵੋ, ਉਹਦੀ ਖਿਦਮਤ ਕਰੋ। ਉਹਦੀ ਖਿਦਮਤ ਤੇ ਮਾਮੂਰ ਹੋਣਾ ਵੀ ਤੁਹਾਡੇ ਲਈ ਬਾਇਸ ਇੱਜ਼ਤ ਤੇ ਇਫਤਖਾਰ ਬਣ ਜਾਏਗਾ। ਬਾਈਵਾ ਸਾਹਿਬ ਸਤਦੇਵ ਸ਼ਰਮਾ ਹਾਂਜੀ ਅਮਰੀਕਾ ਤੋਂ, ਉਹ ਸਾਡੇ ਬੜੇ ਪੱਕੇ ਤੇ ਬੜੇ ਪਿਆਰੇ ਦਰਸ਼ਕ ਨੇ ਜੀ ਜੀ। ਉਹਨਾਂ ਜਨਾਬ ਅਖਾਨ ਭਿਜਵਾਇਆ ਭਈ ਹਵਾ ਵਗੇ ਤੇ ਚੂਹੇ ਦੀ ਖੁੱਡ 'ਚ ਵੀ ਲੱਗਦੀ ਹੈ। ਹਾਂਜੀ ਗੱਲ ਸੱਚੀ ਹੈ ਕਿ ਇਹਦਾ ਜਿਹੜਾ ਮਾਣੇ ਨੇ ਨਾ ਆਮ ਸਿੱਧੇ ਵੀ ਜਦੋਂ ਵੇਖੋ ਨਾ ਮੁਸੜ ਲੱਗਾ ਹੋਵੇ, ਹੁਣ ਤੇ ਖੈਰ ਵੇਖੋ ਨਾ ਗਰਮੀਆਂ ਦੇ ਸਾਨੂੰ ਪਤਾ ਹੀ ਨਹੀਂ ਲੱਗਦਾ, ਏਸੀ ਲੱਗੇ ਨੇ, ਠੰਡ ਹੋਵੇ ਤੇ ਅਸੀਂ ਹੀਟਰ ਚਲਾ ਲੈਂਦੇ ਆ। ਅਸਾਂ ਉਹ ਵੀ ਵੇਲਾ ਵੇਖਿਆ ਹੈ ਕਿ ਜਦੋਂ ਦੁਪਹਿਰਾਂ ਦੇ ਵਿੱਚ ਇੱਥੇ ਕਿੱਕਰ ਕਾਬਲੀ ਹੁੰਦੇ ਸਨ ਤੇ ਉਹਨਾਂ ਦੀ ਛਾਵੇਂ ਬਹਿ ਰਹਿਣਾ, ਗਲੋਂ ਕੁੜਤੇ ਲਾ ਕੇ, ਹਾਂਜੀ, ਤੇ ਬੀਬੀਆਂ ਵੀ ਵਿਚਾਰੀਆਂ ਲੱਕ ਨੰਗੇ ਕੀਤੇ ਹੋਣੇ, ਉਹਨਾਂ ਵੱਖਰੀਆਂ ਸੇਵੀਆਂ ਵੱਟਦੀਆਂ ਹੋਣਾ, ਹਾਂਜੀ, ਤੇ ਸਾਰੇ ਸਰੀਰ ਦੇ ਉੱਤੇ ਨਾ ਦਾਣੇ ਜੇ ਬਣ ਜਾਣੇ ਸੇਕ ਗਰਮੀ ਨਾਲ, ਹਾਂਜੀ, ਤੇ ਖੁਰਕ ਪਈ ਹੋਣੀ, ਤੇ ਕਿਸੇ ਪੱਖਾ ਨਹੀਂ ਸੀ ਹੁੰਦਾ ਹੱਥ ਵਾਲਾ, ਉਹਦੀ ਡੰਡੀ ਨਾਲ ਪਿਆ ਲੱਕ ਰਗੜਨਾ। ਇਹ ਸਾਰਾ ਕੁਝ ਅਸੀਂ ਆਪਣੀ ਅੱਖੀ ਵੇਖਿਆ ਜੀ। ਇਸ ਤਰ੍ਹਾਂ ਤੇ ਫਿਰ ਜਦੋਂ ਵਾਹ ਝੁੱਲਣੀ ਨਾ ਜੀ, ਤੇ ਉਹ ਮਤਲਬ ਇਹ ਤੁਹਾਨੂੰ ਮੈਂ ਦੱਸਿਆ ਸੀ ਨਾ ਇੱਕ ਦਫਾ ਭਈ 7 ਰੁੱਖਾਂ ਦੇ ਨਾਂ ਲੈਂਦੇ ਹੁੰਦੇ ਸਾਂ, ਬੜ ਬਕੈਨ ਬਰਨਾ ਬੇਰੀ ਬਾਂਸ ਬਈ ਬਿਆਰ, ਇਹ 7 ਇੱਕੋ ਸਾਏ ਨਾਂ ਲੈਣੇ, ਤੇ ਜਿੰਨੀ ਵਾਰੀ ਤੁਸੀਂ ਨਾਂ ਲੈ ਸਕੋ ਨਾ 7 ਵਾਰੀ ਇੱਕੋ ਸਾਏ ਨਾਂ ਲੈਣਾ ਇਹਨਾਂ 7 ਦਾ। ਤੇ ਆਂਦੇ ਸਣਗੇ ਜੀ ਇਹਦੇ ਨਾਲ ਵਾਹ ਝੁੱਲ ਪੈਂਦੀ ਮਾੜੀ ਮੋਟੀ, ਫਿਰ ਉਹ ਵਾਹ ਦਾ ਝੋਲਾ ਆ ਜਾਣਾ। ਤੇ ਗੱਲ ਇਹ ਹੈ ਕਿ ਇਹ ਤੇ ਨੇ ਇਹਦੇ ਦੂਜੇ ਮਹਿਣੇ, ਲੇਕਿਨ ਦੂਸਰਾ ਮਹਿਣਾ ਜਿਹੜਾ ਉਹ ਇਹ ਕਿ ਜਦੋਂ ਵੀ ਕੋਈ ਦੁਨੀਆ ਤੇ ਭਲਾਈ ਦਾ ਕੰਮ ਹੁੰਦਾ ਹੈ ਤੇ ਉਹਦਾ ਅਸਰ ਜਿਹੜਾ ਉਹ ਮਾੜਿਆਂ ਤੱਕ ਵੀ ਜ਼ਰੂਰ ਅਫੜਦਾ ਹੈ। ਵਾਹ ਵਾਹ। ਜਿੱਥੇ ਹੱਕ ਸੱਚ ਦਾ ਜਿਹੜੇ ਰਾਜ 'ਚ ਹੱਕ ਸੱਚ ਦਾ ਪਹਿਰਾ ਲੱਗਾ ਹੋਏ ਨਾ ਜੀ, ਤੇ ਉਹਦੇ ਹੱਕ ਸੱਚ ਦਾ ਫਾਇਦਾ ਜਿਹੜਾ ਨਾ ਉਸ ਧਰਤੀ ਦੇ ਅੱਤ ਮਾੜਿਆਂ ਤੋਂ ਮਾੜਿਆਂ ਲੋਕਾਂ ਤੱਕ ਵੀ ਅਪੜ ਜਾਂਦਾ ਹੈ। ਹਾਂਜੀ ਬਿਲਕੁਲ ਜੀ ਜੀ। ਲਓ ਜੀ ਪਿਆਰਿਓ, ਹਵਾ ਚੱਲੇ ਤੇ ਚੂਹੇ ਦੀ ਖੁੱਡ 'ਚ ਵੀ ਲੱਗਦੀ ਹੈ। ਸਤਦੇਵ ਸ਼ਰਮਾ ਸਾਡੇ ਬੜੇ ਪਿਆਰੇ ਬੜੇ ਲਾਇਕ ਭਾਈ ਨੇ, ਉਹਨਾਂ ਇਹ ਖਾਨ ਭਿਜਵਾਇਆ। ਔਰ ਦੇਖੋ ਤੁਸੀਂ ਕਿ ਕਿੰਨੀ ਖੂਬਸੂਰਤ ਇਹਦੀ ਵੰਡ ਕੀਤੀ ਬਾਜਵਾ ਸਾਹਿਬ ਨੇ, ਭਈ ਇਹਦੇ ਜਿਹੜੇ ਲਫ਼ਜ਼ੀ ਮੈਨ ਨੇ ਉਹ ਤੇ ਉਹਨਾਂ ਬਿਆਨ ਕੀਤੇ ਵੀ ਹਵਾ ਜੂ ਚੱਲੇ ਜਾਂ ਠੰਡ ਮੌਸਮ ਠੰਡਾ ਹੋਵੇ ਜਾਂ ਮੌਸਮ ਗਰਮ ਹੋਵੇ, ਤੇ ਉਹ ਹਰ ਬੰਦਾ ਹਰ ਜੀ ਹਰ ਮਖਲੂਕ ਜਿਹੜੀ ਅੱਲਾਹ ਪਾਕ ਦੀ ਪੈਦਾ ਕਰਦਾ ਹੈ ਉਹ ਮੌਸਮ ਤੋਂ ਮੁਤਾਸਰ ਤੇ ਹੁੰਦੀ ਹੈ ਨਾ ਜੀ, ਅਸਰ ਤੇ ਉਹਦੇ ਤੇ ਵੀ ਕਰਦਾ। ਗਰਮੀ ਸਿਰਫ ਬੰਦਿਆਂ ਨੂੰ ਨਹੀਂ ਲੱਗਦੀ, ਇਹ ਜਾਨਵਰਾਂ ਨੂੰ ਵੀ ਲੱਗਦੀ ਹੈ, ਚੂਹੇ ਦੀ ਖੁੱਡ 'ਚ ਵੀ ਲੱਗਦੀ ਹੈ। ਇਸੇ ਤਰ੍ਹਾਂ ਹੁਣ ਜਿਵੇਂ ਅੱਜ ਠੰਡ ਪੈਣ ਡਈ ਹੈ, ਤੁਸੀਂ ਵੇਖੋ ਕਿ ਇੰਨੀ ਜ਼ਿਆਦਾ ਸਰਦੀ ਹੈ ਤੇ ਉਹ ਇਹਨਾਂ ਜਾਨਵਰਾਂ ਨੂੰ ਵੀ ਲੱਗਦੀ ਹੈ। ਵੇਖੋ ਨਾ ਗਰਮੀਆਂ ਸਖਤ ਹੋਣ ਤੇ ਸੱਪ ਕੀੜੇ ਜਿੰਨੇ ਹਸ਼ਰਾਤ ਨੇ ਉਹ ਸਾਰੇ ਖੁੱਡਾਂ 'ਚੋਂ ਬਾਹਰ ਆ ਜਾਂਦੇ ਨੇ, ਤੇ ਜਦੋਂ ਬੇਤਹਾਸ਼ਾ ਸਰਦੀ ਪਵੇ ਤੇ ਉਹ ਚੂਹੇ ਦੀ ਖੁੱਡ ਦੇ ਵਿੱਚ ਵੀ ਲੱਗਦੀ ਹੈ। ਤੇ ਤਾਈਓ ਹੀ ਵੇਖੋ ਨਾ ਤੁਸੀਂ ਅੱਜ ਕੱਲ ਸੱਪ ਨਹੀਂ ਦਿਸਦਾ, ਉਹ ਜ਼ੇਰੇ ਜ਼ਮੀਨ ਟੁਰ ਜਾਂਦੇ ਨੇ। ਚੂਹੇ ਜਿੰਨੇ ਜਾਨਵਰ ਨੇ ਇਹ ਵੀ ਮੁਤਾਸਰ ਹੁੰਦੇ ਨੇ।
ਤੇ ਦੂਜਾ ਜਿਹੜਾ ਮਤਲਬ ਬਾਜਵਾ ਸਾਹਿਬ ਦੱਸਿਆ ਉਹ ਇਦੋਂ ਜ਼ਿਆਦਾ ਪਿਆਰਾ ਹੈ। ਅੱਖ ਨਾ ਇਸ ਅਖਾਣ ਦੇ ਵਿੱਚ ਸਾਡਾ ਸੂਝਵਾਨ ਦੇਸ਼ ਪੰਜਾਬ ਦਾ ਸਾਨੂੰ ਸਮਝਾਉਣਾ ਇਹ ਚਾਹੁੰਦਾ ਹੈ ਕਿ ਜਦੋਂ ਵੀ ਕੋਈ ਭਲਾਈ ਸਾਡੇ ਮੁਲਕ 'ਚ ਹੁੰਦੀ, ਆਪਣੇ ਅਸੀਂ ਮੁਲਕ ਤੱਕ ਆ ਜਾਂਦੇ ਹਾਂ ਹਾਂਜੀ, ਤੇ ਉਹ ਸਾਰੇ ਮੁਲਕ ਦਾ ਅਮੀਰ ਤਬਕਾ ਅਸ਼ਰਾਫੀਆ ਹੀ ਇਕੱਲਾ ਉਹਦੇ ਤੋਂ ਫੈਜ਼ਯਾਬ ਨਹੀਂ ਹੋਏਗਾ, ਮਾੜੇ ਤੋਂ ਮਾੜਾ ਸ਼ਹਿਰੀ ਜਿਹੜਾ ਉਹਦੇ ਤਾਈਂ ਵੀ ਉਸ ਭਲਾਈ ਦੀ ਨੇਕੀ, ਉਹਦੀਆਂ ਠੰਡੀਆਂ ਹਵਾਵਾਂ ਅਪਣਨਗੀਆਂ। ਇਸੇ ਤਰ੍ਹਾਂ ਹੀ ਪਿਆਰਿਓ, ਅਗਰ ਕੋਈ ਬੁਰਾਈ ਵੀ ਹੋਏਗੀ ਮੁਲਕ ਦੇ ਵਿੱਚ, ਵੇਖੋ ਨਾ, ਕੋਈ ਮਹਿੰਗਾਈ ਹੋਏਗੀ ਤੇ ਉਹਦੇ ਤੋਂ ਵੀ ਗਰੀਬ ਤੋਂ ਗਰੀਬ ਵੀ ਮੁਤਾਸਰ ਹੋਏਗਾ ਤੇ ਅਮੀਰ ਤਰੀਨ ਬੰਦਾ ਵੀ ਮੁਤਾਸਰ ਹੋਏਗਾ। ਇਹ ਵੱਖਰੀ ਗੱਲ ਹੈ ਕਿ ਅਮੀਰ ਜ਼ਰਾ ਘੱਟ ਮੁਤਾਸਰ ਹੋਏਗਾ ਤੇ ਗਰੀਬ ਜਿਹੜਾ ਉਹ ਮਹਿੰਗਾਈ ਹੱਥੋਂ ਮਰ ਹੀ ਜਾਏਗਾ, ਜਿਵੇਂ ਅੱਜ ਕੱਲ੍ਹ ਮਰਨ ਡਏ ਨੇ। ਅੱਛਾਈ ਜਾਂ ਬੁਰਾਈ, ਕਿਸੇ ਚੰਗੇ ਕੰਮ ਦਾ, ਕਿਸੇ ਬੁਰੇ ਕੰਮ ਦਾ ਜਿਹੜਾ ਨਤੀਜਾ ਹੁੰਦਾ ਉਹਦੇ ਤੋਂ ਪੂਰਾ ਸਾਡਾ ਵਸੇਬ ਮੁਤਾਸਰ ਹੁੰਦਾ ਹੈ। ਹਰ ਇੱਕ ਜਿਹੜਾ ਉਹਦੇ ਉੱਤੇ ਅਸਰ ਅੰਦਾਜ਼ ਹੁੰਦੀ ਹੈ, ਉਹ ਬੁਰਾਈ ਵਾਲੇ ਕੰਮ ਵੀ ਔਰ ਅੱਛਾਈ ਵਾਲੇ ਕੰਮ। ਬਾਜਵਾ ਸਾਹਿਬ ਚੜ੍ਹਦੇ ਪੰਜਾਬ ਤੋਂ ਸਾਡੇ ਬੜੇ ਹੀ ਪਿਆਰੇ ਵੇਖਣ ਵਾਲੇ ਨੇ ਬਲਬੀਰ ਸਿੰਘ ਜੀ। ਜੀ ਜੀ ਜੀ। ਉਹਨਾਂ ਜਨਾਬ ਇੱਕ ਤੇ ਸਵਾਲ ਭੇਜਿਆ ਕਿ ਜੀ ਬਦਰਾ ਕਿਹਨੂੰ ਆਖੀ? ਜੀ, ਇਹ ਬਦਰਾ ਜਿਹੜਾ ਸੀ ਨਾ ਜੀ, ਜਦੋਂ ਪੁਰਾਣੇ ਜ਼ਮਾਨੇ ਦੇ ਅੰਦਰ ਨੋਟ ਨਹੀਂ ਸਨ ਨਾ ਬਣੇ ਜੀ ਜੀ, ਤੇ ਜਿਹੜੇ ਸਿੱਕੇ ਹੁੰਦੇ ਸਨ ਚਾਂਦੀ ਦੇ ਜਾਂ ਸੋਨੇ ਦੇ ਜੀ, ਉਹਨਾਂ ਨੂੰ ਜਿਹੜੀਆਂ ਪਾਣ ਵਾਲੀ ਥੈਲੀ ਸੀ ਨਾ ਜਾਂ ਥੈਲਾ ਸੀ, ਹਾਂ, ਉਹਨੂੰ ਬਦਰਾ ਆਖਦੇ ਸਨ। ਜਿਹੜੇ ਉਸ ਵੇਲੇ ਸਿੱਕੇ ਸਨ ਉਹਨਾਂ ਨੂੰ ਪਾਣ ਵਾਲਾ ਜਿਹੜੀ ਥੈਲਾ ਸੀ, ਜੀ, ਮੋਟੇ ਕੱਪੜੇ ਦਾ ਹੁੰਦਾ ਸੀ, ਚੰਗਾ ਮੋਟਾ, ਉਹਨੂੰ ਆਖਦੇ ਸਨ। ਵਾਹ। ਔਰ ਘੋੜੇ ਦੇ ਉੱਤੇ ਦੋਹਾਂ ਸਾਈਡਾਂ ਤੇ ਉਹ ਮਤਲਬ ਪੈ ਜਾਂਦਾ ਸੀ। ਬਾਜਵਾ ਸਾਹਿਬ ਭਾਈ ਬਲਬੀਰ ਸਿੰਘ ਜੀ ਨੇ ਇੱਕ ਨਾਲ ਅਖਾਣ ਵੀ ਭਜਵਾਇਆ। ਜੀ 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 ਜੀ। ਉਹ ਇਸ ਤਰ੍ਹਾਂ ਜਨਾਬ ਕਿ ਦੁਧੇਲ ਜਿਹੜੀ ਗਾਂ ਹੈ, ਹਾਂਜੀ, ਉਹਦੀਆਂ ਲੱਤਾਂ ਵੀ ਸਹੀ ਦੀਆਂ ਨੇ। ਹਾਂਜੀ ਹਾਂਜੀ, ਸਹੀ ਦੀਆਂ ਮਤਲਬ ਨਜ਼ਰ ਆਉਂਦੀਆਂ ਨੇ, ਦਿਸਦੀਆਂ ਨੇ, ਪਤਾ ਲੱਗ ਜਾਂਦਾ। ਜੀ ਜੀ। ਯਾਨੀ ਜਿਹੜੀ ਦੁੱਧ ਦੇਣ ਵਾਲੀ ਗਾਂ ਹੈ ਉਹਦਾ ਹਵਾਨਾ ਬੜਾ ਭਰਿਆ ਹੁੰਦਾ ਹੈ। ਹਾਂ, ਹਾਂਜੀ। ਔਰ ਉਹਦਾ ਜਿਹੜਾ ਹਵਾਨਾ ਹੈ ਉਹਦਾ ਖਲਾਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਪਿਛਲੀਆਂ ਲੱਤਾਂ ਉਹਦੀਆਂ ਜਿਹੜੀਆਂ ਨੇ ਨਾ, ਉਹ ਆਪਣੀ ਜਦੋਂ ਸੂਈ ਨਹੀਂ ਨਾ ਹੁੰਦੀ ਉਸ ਵੇਲੇ ਤੋਂ ਬਾਅਦ ਉਹ ਥੋੜੀਆਂ ਜਿਹੀਆਂ ਬਾਹਰ ਨੂੰ ਨਿਕਲ ਜਾਂਦੀਆਂ ਨੇ ਅੰਦਰੋਂ। ਹਾਂਜੀ। ਤਾਂ ਉਹ ਪਤਾ ਲੱਗ ਜਾਂਦਾ ਦੂਰੋਂ, ਜਿਹੜੇ ਸਿਆਣੇ ਲੋਕ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਭਈ ਮਤਲਬ ਇਹ ਕਿ ਆ ਗਾਂ ਦੁੱਧ ਦੇਣ ਵਾਲੀ ਹੈ। ਔਰ ਇਹਦੇ ਨਾਲ ਮਿਲਦਾ ਜੁਲਦਾ ਇੱਕ ਹੋਰ ਵੀ ਅਖਾਣ ਹੈ ਕਿ ਧਾਈਆਂ ਵਾਲੇ ਪਿੰਡ ਪਰਾਲੀਆਂ ਹੀ ਪਛਾਣੇ ਜਾਂਦੇ ਨੇ। ਹਾਂਜੀ, ਕਿ ਜਿੱਥੇ ਮੁੰਜੀ ਹੁੰਦੀ ਹੈ ਉੱਥੇ ਜਿਹੜੇ ਪਰਾਲੀ ਦੀਆਂ ਮਰਲੀਆਂ ਜਾਂ ਪੱਸੇ ਲੱਗੇ ਨੇ ਉਹਨਾਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਕਿ ਇਸ ਇਲਾਕੇ 'ਚ ਮੁੰਜੀ ਬੜੀ ਹੁੰਦੀ ਹੈ। ਤੀਸਰੇ ਹੀ ਜਿਹੜੀ ਗਾਂ ਦਾ ਦੁੱਧ ਦੇਣ ਵਾਲੀ ਹੈ ਪੂਰੀ, ਉਹਦੀਆਂ ਲੱਤਾਂ ਨੂੰ ਵੇਖ ਕੇ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਜਿਹੜੀ ਹੈ ਨਾ, ਮਤਲਬ ਜਦੋਂ ਇਹ ਹਵਾਨਾ ਪੂਰਾ ਭਰਦੀ ਹੈ ਤੇ ਇਹਦੀਆਂ ਲੱਤਾਂ ਦਾ ਖਲਾਰ ਇਸ ਤਰ੍ਹਾਂ ਹੁੰਦਾ ਹੈ, ਉਹਦਾ ਪਤਾ ਲੱਗ ਜਾਂਦਾ ਹੈ। ਵਾਹ। ਸਹੀ ਹੋ ਜਾਣ ਦਾ ਮਤਲਬ ਇਹ ਸਹੀ ਦੀ ਹੈ ਦਾ ਮਤਲਬ ਇਹ ਪਤਾ ਲੱਗ ਜਾਂਦਾ, ਸਹੀ ਹੋ ਜਾਣਾ, ਪਤਾ ਲੱਗ ਜਾਣਾ। ਹਾਂਜੀ ਹਾਂਜੀ। ਲਓ ਸਰਦਾਰ ਬਲਬੀਰ ਸਿੰਘ ਜੀ, ਤੁਸੀਂ ਬੜਾ ਹੀ ਸੋਹਣਾ ਸਵਾਲ ਭੇਜਿਆ ਜਿਹਦਾ ਜਵਾਬ ਬਾਜਵਾ ਸਾਹਿਬ ਦੱਸਿਆ ਤੇ ਸਾਨੂੰ ਵੀ ਅੱਜ ਹੀ ਪਤਾ ਲੱਗਾ। ਦੂਸਰਾ ਤੁਹਾਡਾ ਅਖਾਣ ਜਿਹੜਾ ਉਹ ਵੀ ਬੜਾ ਹੀ ਮੱਤ ਭਰਿਆ ਅਖਾਣ ਤੁਸੀਂ ਇਹ ਭਜਵਾਇਆ ਸੀ ਵੀ ਦੁਧੇਲ ਗਾਂ ਜਿਹੜੀ ਏ ਉਹਦੀਆਂ ਲੱਤਾਂ ਵੀ ਸਹੀ ਦੀਆਂ ਨੇ। ਹੁਣ ਗੁਜ਼ਾਰਿਸ਼ ਇਹ ਵੇ ਕਿ ਬਾਜਵਾ ਸਾਹਿਬ ਕਿੰਨੀ ਸੋਹਣੀ ਵੰਡ ਕੀਤੀ ਕਿ ਜਦੋਂ ਡੰਗਰ ਤਿਆਰ ਹੁੰਦਾ ਸੂਣ ਦੇ ਨੇੜੇ, ਬਿਲਕੁਲ ਬੱਚਾ ਦੇਣ ਵਾਲੀ ਹੋ ਜਾਂਦੀ ਏ ਗਾਂ ਜਾਂ ਮੱਝ, ਤੇ ਉਹਦਾ ਚੱਡਾ ਜਿਹੜਾ ਨਾ ਜੀ ਉਹ ਇੰਨਾ ਫੈਲਦਾ ਕਿ ਉਹ ਫਿਰ ਉਹਦੀਆਂ ਲੱਤਾਂ ਉਹਨੂੰ ਸੌੜੀਆਂ ਕਰਕੇ ਟੁਰਨਾ ਪੈਂਦਾ ਤੇ ਲੱਤਾਂ ਤੋਂ ਹੀ ਇਸ ਗੱਲ ਦੀ ਸਹੀ ਹੋ ਜਾਂਦੀ ਹੈ। ਯਾਨੀ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਇਹ ਡੰਗਰ ਜਿਹੜਾ ਇਹਦੇ ਹਵਾਨੇ ਦੀ ਕਿੰਨੀ ਕੁ ਕੱਲ ਨੂੰ ਜਗ੍ਹਾ ਬਣੇਗੀ ਔਰ ਇਹ ਕਿੰਨਾ ਕੱਲ ਨੂੰ ਦੁੱਧ ਦੇਗਾ। ਸਿਆਣੇ ਡੰਗਰ ਰੱਖਣ ਵਾਲੇ ਜਿਹੜੇ ਲੋਕ ਹੁੰਦੇ ਨੇ ਉਹ ਉੱਥੋਂ ਹੀ ਹਿਸਾਬ ਲਾ ਲੈਂਦੇ ਨੇ। ਦੂਸਰਾ ਇਹਦਾ ਮਤਲਬ ਇਹ ਵੀ ਹੈ ਵੀ ਦੁਧੇਲ ਗਾਂ ਜਿਹੜੀ ਹੈ ਨਾ ਉਹਦੀਆਂ ਲੱਤਾਂ ਵੀ ਸਹੀ ਦੀਆਂ ਨੇ ਦਾ ਮਤਲਬ ਇਹ ਵੇ ਕਿ ਸਹਾਰੀ ਦੀਆਂ ਨੇ। ਤੁਸੀਂ ਵੇਖੋ ਨਾ ਇੱਕ ਡੰਗਰ ਹੈ ਉਹ ਦੁੱਧ ਜੂ ਦਿੰਦਾ ਤੇ ਉਹ ਕਿਸੇ ਲਈ ਪਛੰਡਾ ਕੱਢ ਮਾਰੇ, ਕੋਈ ਲੱਤ ਲੁੱਤ ਵੀ ਮਾਰ ਦੇਵੇ ਨਾ ਦੁੱਧ ਚੋਣ ਲੱਗਿਆ। ਸਾਡੀ ਆਪਣੀ ਇੱਕ ਗਾਂ ਹੈ ਤੇ ਉਹ ਮੇਰਾ ਪੁੱਤਰ ਜਦੋਂ ਚੋਂਦਾ ਤੇ ਉਹ ਲੱਤਾਂ ਲੁੱਤਾਂ ਮਾਰਦੀ ਹੈ, ਛੜਾਂ ਮਾਰਦੀ ਹੈ, ਲੇਕਿਨ ਉਹ ਸਹਿਣੀਆਂ ਪੈਂਦੀਆਂ ਕਿਉਂਕਿ ਉਹ ਸਾਨੂੰ ਦੁੱਧ ਦਿੰਦੀ ਹੈ। ਤੇ ਪਿਆਰਿਓ ਇਹਦਾ ਮਤਲਬ ਇਹ ਵੀ ਫਿਰ ਹੋਇਆ ਵੀ ਜਿਸ ਬੰਦੇ ਕੋਲੋਂ ਕੋਈ ਮੁਨਾਫਾ ਕੋਈ ਫਾਇਦਾ ਹੁੰਦਾ ਹੋਵੇ ਉਹਦੀ ਕਿਸੇ ਲਈ ਝਾੜ ਚੰਬ ਵੀ ਬੰਦੇ ਨੂੰ ਬਰਦਾਸ਼ਤ ਕਰਨੀ ਪੈਂਦੀ ਹੈ।
ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ। ਓ ਚੱਲ ਮੇਲੇ ਨੂੰ ਚਲੀਏ।